ਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਕ ਟਰੱਕ ਸਟਾਪਸ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋ ਮੋਡੈਸਟੋ, ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜੇ ਆਪਾਂ ਡਿਸਕਸ ਕਰਦੇ ਜਾਈਏ, ਜਿਹੜੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਹੋ ਰਹੀ ਹੈਗੀ ਆ, ਉਹਦੇ ਵਿੱਚ ਹੁਣ ਕੱਲ੍ਹ ਕਾਫੀ ਵੱਖ-ਵੱਖ ਬੁਲਾਰੇ ਜਿਹੜੇ ਬੋਲੇ ਆ। ਕਿੰਬਰਲੀ ਗੁਇਲਫੋਇਲ ਜਿਹੜੀ ਆ ਗੈਬਨ ਨਿਊਸਮ ਦੀ ਐਕਸ ਵਾਈਫ ਆ, ਉਹ ਵੀ ਇੱਥੇ ਜਿਹੜੀ ਆ ਇਸ ਕਨਵੈਨਸ਼ਨ 'ਚ ਬੋਲੀ ਅਤੇ ਉਸਨੇ ਡਿਸਕਸ ਕੀਤਾ ਵੀ ਕਿਸ ਤਰ੍ਹਾਂ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਕਈ ਸਟੇਟਾਂ ਜਿਹੜੀਆਂ ਆ ਉਹ ਟਰੈਸ਼ ਕਰ ਦਿੱਤੀਆਂ ਆ। ਕੈਲੀਫੋਰਨੀਆ ਦੀ ਉਹਨਾਂ ਨੇ ਪੂਰੀ ਐਗਜ਼ਾਮਪਲ ਦਿੱਤੀ ਵੀ ਕਿੱਦਾਂ ਉੱਥੇ ਹੋਮਲੈਸਨੈਸ ਆ, ਕਿੱਦਾਂ ਉੱਥੇ ਜਿਹੜੇ ਆ ਲੋਕ ਡਰੱਗ ਟੀਕੇ ਆਮ ਸੜਕਾਂ 'ਚ ਮਿਲਦੇ ਹੈਗੇ ਆ ਯੂਜ਼ ਕੀਤੇ ਹੋਏ। ਅਤੇ ਇਸੇ ਤਰ੍ਹਾਂ ਦੋਨੋਂ ਪਾਰਟੀਆਂ ਵੱਲੋਂ ਪਿਛਲੀ ਡੈਮੋਕ੍ਰੈਟਿਕ ਕਨਵੈਨਸ਼ਨ ਦੇ ਵਿੱਚ ਵੀ ਪੂਰਾ ਜ਼ੋਰ ਲੱਗਾ ਸੀ ਵੀ ਕਿਸ ਤਰ੍ਹਾਂ ਜਿਹੜੀ ਬਲੈਕ ਵੋਟਰਸ ਆ ਉਹਨਾਂ ਨੂੰ ਲਿਆਂਦਾ ਜਾਵੇ। ਅਤੇ ਹੁਣ ਜਿਹੜੀ ਰਿਪਬਲਿਕਨ ਪਾਰਟੀ ਆ ਉਹਨਾਂ ਨੇ ਵੀ ਜਿਹੜਾ ਪੂਰਾ ਜ਼ੋਰ ਲਾਇਆ ਵੀ ਕਿਸ ਤਰ੍ਹਾਂ ਜਿਹੜੇ ਬਲੈਕ ਵੋਟਰਸ ਆ ਉਹਨਾਂ ਨੂੰ ਆਪਣੇ ਵੱਲ ਖਿੱਚਿਆ ਜਾਵੇ। ਕਹਿੰਦੇ ਵੀ ਪਿਛਲੀ ਵਾਰੀ ਜਿਹੜੇ ਬਲੈਕ ਵੋਟਰ ਸੀਗੇ 8% ਦੇ ਕਰੀਬ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੋਟਾਂ ਪਾਈਆਂ ਸੀਆਂ। ਕਹਿੰਦੇ ਜੇ ਇਹ ਫਿਗਰ ਡਬਲ ਹੋ ਜਾਂਦਾ ਤਾਂ ਇਹ ਇੱਕ ਤਰ੍ਹਾਂ ਦੇ ਨਾਲ ਭੁਚਾਲ ਦੀ ਤਰ੍ਹਾਂ ਹੋਊਗਾ ਅਤੇ ਇਹ ਜਿਹੜੀਆਂ ਇਲੈਕਸ਼ਨਸ ਆ ਇਹਨੂੰ ਟਰਨ ਅਰਾਊਂਡ ਕਰ ਸਕਦਾ ਹੈਗਾ। ਸੋ ਉਹਨਾਂ ਨੇ ਕਾਫੀ ਜਿਹੜੇ ਕਾਲੇ ਮੂਲ ਦੇ ਸਪੀਕਰ ਸੀ ਉਹਨਾਂ ਨੂੰ ਵੀ ਇਸ ਕਨਵੈਨਸ਼ਨ ਦੇ ਵਿੱਚ ਲਿਆਂਦਾ, ਜਿਹਦੇ ਵਿੱਚ ਇੱਕ ਕਿਮ ਕਲੈਕ ਨਾਮ ਦੀ ਜਿਹੜੀ ਇੱਕ ਯੰਗ ਰਿਪਬਲਿਕਨ ਵੂਮਨ ਆ, ਇਹ ਜਿਹੜੀ ਬੀਬੀ ਆ ਅਲੀਜ਼ਾ ਕੁਮਿੰਗਸ, ਕਾਂਗਰਸਮੈਨ ਜਿਹਦੀ ਪਿੱਛੇ ਜਿਹੇ ਡੈਥ ਹੋਈ ਆ, ਉਹਦੇ ਵਾਲੀ ਸੀਟ ਦੇ ਉੱਤੇ ਲੜ ਰਹੀ ਆ ਬਾਲਟੀਮੋਰ ਦੇ ਵਿੱਚ। ਉਹਨੇ ਕਿਹਾ ਵੀ ਡੈਮੋਕ੍ਰੇਟਾਂ ਨੇ ਮੇਰੇ ਸ਼ਹਿਰ ਨੂੰ 50 ਸਾਲ ਕੰਟਰੋਲ ਕੀਤਾ ਅਤੇ ਉਹਨੂੰ ਪੂਰੀ ਤਰ੍ਹਾਂ ਰਨ ਡਾਊਨ ਕਰ ਦਿੱਤਾ। ਅਤੇ ਇਹਦੇ ਪਿੱਛੇ ਜਿਹੇ ਇੱਕ ਜਿਹੜੀ ਆ ਯੂਟਿਊਬ ਵੀ ਬੜੀ ਜਿਹੜੀ ਵਾਇਰਲ ਹੋਈ ਸੀ, 5 ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖੀ ਵੀ ਕਿਸ ਤਰ੍ਹਾਂ ਉਸਨੇ ਜਿਹੜੇ ਉੱਥੇ ਡਰੱਗ ਐਡਿਕਟਸ, ਲਿਕਰ ਸਟੋਰਸ, ਹੋਰ ਰਨ ਡਾਊਨ ਬਿਲਡਿੰਗਸ ਦਿਖਾ ਲਈਆਂ। ਇਸੇ ਤਰ੍ਹਾਂ ਹੋਰ ਵੀ ਹਰਸ਼ਲ ਵਾਕਰ, ਇਹ ਫੁੱਟਬਾਲ ਦਾ ਇੱਕ ਪਲੇਅਰ ਹੈਗਾ, ਉਹ ਵੀ ਇੱਥੇ ਬੋਲਿਆ ਹੈਗਾ। ਇੱਕ ਜਿਹੜੇ ਕਾਲੇ ਮੂਲ ਦਾ ਕਾਂਗਰਸਮੈਨ ਹੈਗਾ, ਉਹ ਵੀ ਜਿਹੜਾ ਆ ਇਸ ਕਨਵੈਨਸ਼ਨ ਦੇ ਵਿੱਚ ਸੈਨੇਟਰ ਟਿਮ ਸਕੌਟ ਉਹ ਵੀ ਇੱਥੇ ਬੋਲਿਆ। ਜੀ ਬਿਲਕੁਲ, ਕੱਲ੍ਹ ਦੇ ਬੋਲਣ ਵਾਲਿਆਂ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਪਰਿਵਾਰ ਦੇ 5 ਜੀ ਜਿਹੜੇ ਉਹ ਸੀਗੇ। ਸੋ ਇਹ GOP ਦੀ ਕਨਵੈਨਸ਼ਨ ਦੇ ਨਾਲ ਨਾਲ ਟਰੰਪ ਕਨਵੈਨਸ਼ਨ ਜਿਹੜੀ ਉਹ ਜ਼ਿਆਦਾ ਨਜ਼ਰ ਆਈ। ਆਪਾਂ ਦੇਖਦੇ ਹਾਂ ਵੀ ਇਹ ਕਿਤੇ ਨਾ ਕਿਤੇ ਨੈਪੋਟਿਜ਼ਮ ਇਹਨਾਂ ਦੇ ਵਿੱਚ ਜਿਹੜਾ ਉਹ ਝਲਕਦਾ ਹੈ। ਸੋ ਓਬਵੀਅਸ ਜੀ ਗੱਲ ਆ, ਇਹਨਾਂ ਨੇ ਜਿਹੜਾ ਪੂਰੀ ਤਰ੍ਹਾਂ ਜਿਹੜਾ ਜ਼ੋਰ ਜਿਹੜਾ ਉਹ ਲਾਇਆ ਆ। ਅਤੇ ਅੱਜ ਤਾਂ ਸਗੋਂ ਰਾਸ਼ਟਰਪਤੀ ਟਰੰਪ ਨੇ CNN ਦਾ ਵੀ ਧੰਨਵਾਦ ਕੀਤਾ। ਕਹਿੰਦੇ ਵੀ ਇਹਨਾਂ ਨੇ ਮੈਜੋਰਟੀ ਆਫ ਦੀ ਕਨਵੈਨਸ਼ਨ ਜਿਹੜੀ ਆ ਉਹ ਦਿਖਾਈ ਆ। ਕਹਿੰਦੇ ਚੰਗੀ ਗੱਲ ਆ ਉਹਨਾਂ ਵਾਸਤੇ ਵੀ ਅਤੇ ਮੁਲਕ ਵਾਸਤੇ ਵੀ ਚੰਗੀ ਗੱਲ ਆ ਵੀ ਉਹਨਾਂ ਨੂੰ ਸਾਡੀਆਂ ਗੱਲਾਂ ਜਿਹੜੀਆਂ ਉਹ ਸੁਣਨ ਨੂੰ ਇਸ ਦੇ ਜ਼ਰੀਏ ਮਿਲੀਆਂ ਹੈਗੀਆਂ। ਸੋ ਪੂਰੀ ਕਵਰੇਜ ਜਿਹੜੀ ਇਹਨਾਂ ਦੀ ਇਸ ਜਿਹੜੀ ਕਨਵੈਨਸ਼ਨ ਦੀ ਹੋਈ ਆ। ਅੱਜ ਦੀ ਕਨਵੈਨਸ਼ਨ ਦੇ ਵਿੱਚ ਕਹਿੰਦੇ ਮੁੱਖ ਤੌਰ ਦੇ ਉੱਤੇ ਬੁਲਾਰਿਆਂ ਦੇ ਵਿੱਚ ਅਹਿਮ ਬੁਲਾਰੇ ਜਿਹੜੇ ਫਸਟ ਲੇਡੀ ਮੈਲਾਨੀਆ ਟਰੰਪ ਜਿਹੜੇ ਆ ਉਹ ਹੋਣਗੇ। ਅਤੇ ਉਹ ਕਹਿੰਦੇ ਵੀ ਜਿਹੜੀ ਔਰਤਾਂ ਨੂੰ ਤਕਰੀਬਨ ਜਿਹੜੇ ਸਦੀ ਕੁ ਪਹਿਲਾਂ ਵੋਟ ਪਾਉਣ ਦਾ ਹੱਕ ਜਿਹੜਾ ਮਿਲਿਆ ਸੀਗਾ, ਉਸ ਦੇ ਉੱਤੇ ਵਧਾਈ ਅਤੇ ਉਸ ਦੇ ਨਾਲ ਸੰਦੇਸ਼ ਜਿਹੜਾ ਉਹ ਦੇਣਗੇ ਅਤੇ ਔਰਤਾਂ ਨੂੰ ਹੋਰ ਵੱਧ ਚੜ੍ਹ ਕੇ ਵੋਟ ਪਾਉਣ ਦੇ ਲਈ ਆਉਣ ਦੇ ਲਈ ਉਹਨਾਂ ਨੂੰ ਗੁਹਾਰ ਜਿਹੜੀ ਆ ਉਹ ਲਾਉਣ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਸ਼ਾਮ ਨੂੰ 7:30 ਵਜੇ ਈਸਟਰਨ ਟਾਈਮ ਦੇ ਮੁਤਾਬਕ ਇਹ ਜਿਹੜੀ ਕਨਵੈਨਸ਼ਨ ਤਕਰੀਬਨ ਸਾਰੇ ਥਾਵਾਂ ਦੇ ਉੱਤੇ ਤੁਹਾਨੂੰ ਦੇਖਣ ਨੂੰ ਜਿਹੜੀ ਮਿਲੂਗੀ। ਅੱਜ ਹੀ ਜਿਹੜੀ ਆ ਟਰੰਪ ਪਰਿਵਾਰ ਦੇ ਵਿੱਚੋਂ ਫਿਰ 3 ਜਾਣੇ ਜਿਹੜੇ ਆ ਉਹ ਬੋਲਣਗੇ ਅਤੇ ਛੱਡਿਆ ਨਹੀਂ ਉਹਨਾਂ ਨੇ ਕੋਈ ਵੀ, ਸਾਰਿਆਂ ਤੋਂ ਉਹਨਾਂ ਨੇ ਕੋਈ ਨਾ ਕੋਈ ਜਿਹੜਾ ਉਹ ਬੁਲਵਾਉਣਾ ਹੀ ਆ। ਅਤੇ ਉੱਧਰ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਪਹਿਲੀ ਵਾਰੀ ਹੋਊਗਾ ਵੀ ਸਿਟਿੰਗ ਸੈਕਟਰੀ ਆਫ ਸਟੇਟ ਕਿਸੇ ਪਾਰਟੀ ਦੀ ਜਿਹੜੀ ਕਨਵੈਨਸ਼ਨ ਆ ਉਸ ਦੇ ਵਿੱਚ ਹਿੱਸਾ ਲੈਣਗੇ। ਸੈਨੇਟਰ ਰੈਂਡ ਪਾਲ ਕੈਂਟਕੀ ਤੋਂ, ਉਹ ਵੀ ਆਇਓਵਾ ਦੇ ਗਵਰਨਰ ਕਿਮ ਰੈਨਲਡਜ਼, ਫਲੋਰੀਡਾ ਦੇ ਲਿeutenant ਗਵਰਨਰ ਜੈਨਟ ਨਿਊਨੇਜ਼ ਅਤੇ ਫਾਰਮਰ ਫਲੋਰੀਡਾ ਦੇ ਅਟਰਨੀ ਜਨਰਲ ਪੈਮ ਬੌਂਡੀ ਜਿਹੜੇ ਆ ਉਹ ਅੱਜ ਦੇ ਜਿਹੜੇ ਆ ਇਹ ਮੇਨ ਬੋਲਣ ਵਾਲਿਆਂ ਦੇ ਵਿੱਚ ਹੋਣਗੇ। ਸੋ ਪ੍ਰੋਮਿਸ ਲੈਂਡ ਦੀ ਜਿਹੜੀ ਆ ਇਹਨਾਂ ਦੀ ਜਿਹੜੀ ਇਹ ਗੱਲ ਆ ਉਹ ਇਸ ਟਾਈਮ ਚੱਲ ਰਹੀ ਆ।
ਵੀ ਇਹ ਜਿਹੜਾ ਅਮਰੀਕਨ ਡ੍ਰੀਮ ਦਾ ਜਿਹੜਾ ਪ੍ਰੋਮਿਸ ਆ ਉਹ ਅਸੀਂ ਤੁਹਾਨੂੰ ਜਿਹੜਾ ਉਹ ਦਿਖਾਵਾਂਗੇ ਅਤੇ ਅਮਰੀਕਨਜ਼ ਜਿਹੜੇ ਇੱਥੇ ਰਹਿ ਰਹੇ ਆ ਉਹ ਆਪਣਾ ਅਮਰੀਕਨ ਡ੍ਰੀਮ ਫੁੱਲਫਿਲ ਜਿਹੜੇ ਆ ਉਹ ਕਰ ਸਕਣਗੇ। ਅਤੇ ਇਸ ਟਾਈਮ ਜਿਹੜੇ ਪੂਰੀ ਤੌਰ ਦੇ ਉੱਤੇ ਇਹਨਾਂ ਨੇ ਅਟੈਕ ਜਿਹੜਾ ਆ ਜੋ ਬਾਈਡਨ ਦੇ ਉੱਤੇ ਉਹ ਕੀਤਾ ਆ। ਉਹਨਾਂ ਨੇ ਜੋ ਬਾਈਡਨ ਨੂੰ ਟੂਲ ਆਫ ਦਾ ਲੈਫਟ ਵੀ ਲੈਫਟਿਸਟ ਪਾਰਟੀ ਦਾ ਇੱਕ ਹਥਿਆਰ ਜਾਂ ਬਸ ਇਹੀ ਇਸ ਦੇ ਵਜੋਂ ਜਿਹੜਾ ਉਹ ਦੱਸਿਆ ਅਤੇ ਕਹਿੰਦੇ ਏਜੰਟ ਆਫ ਸੋਸ਼ਲਿਜ਼ਮ ਜਿਹੜਾ ਆ ਉਸ ਨੂੰ ਬਣਾ ਕੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਆ। ਸੋ ਇਹ ਜਿਹੜੀ ਕਨਵੈਨਸ਼ਨ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ। ਬਿਲਕੁਲ। ਕੱਲ੍ਹ ਨਿੱਕੀ ਹੈਲੀ ਜਿਹੜੀ ਪਹਿਲਾਂ ਗਵਰਨਰ ਰਹਿ ਚੁੱਕੀ ਆ ਅਤੇ UN ਦੀ ਅੰਬੈਸਡਰ UN ਦੀ ਰਹਿ ਚੁੱਕੀ ਆ, ਉਸ ਨੇ ਵੀ ਜਿਹੜੀ ਆ ਆਪਣਾ ਉੱਥੇ ਭਾਸ਼ਣ ਦਿੱਤਾ ਅਤੇ ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੇ ਜੋ ਬਾਈਡਨ ਆ ਇਹ ਇੱਕ ਤਰ੍ਹਾਂ ਦੇ ਨਾਲ ਫੋਰਨ ਪਾਲਿਸੀ ਦੇ ਸੰਬੰਧ ਦੇ ਵਿੱਚ ਉਹਨਾਂ ਦਾ ਰੈਕਡ ਜਿਹੜਾ ਆ ਵੀਕਨੈਸ ਅਤੇ ਫੇਲਰ ਦਾ ਹੈਗਾ। ਅਤੇ ਬਾਅਦ ਦੇ ਵਿੱਚ ਉਹਨਾਂ ਦੀ ਇੰਟਰਵਿਊ ਵੀ ਆਈ ਨਿੱਕੀ ਹੈਲੀ ਦੀ, ਕਹਿੰਦੇ ਪਈ ਇੱਕ ਤਰ੍ਹਾਂ ਦੇ ਨਾਲ ਬਹੁਤ ਸਾਰੇ ਕੋਮੈਂਟੇਟਰ ਇਹ ਕਹਿ ਰਹੇ ਆ ਵੀ ਨਿੱਕੀ ਹੈਲੀ ਨੂੰ ਰਿਪਬਲਿਕਨ ਪਾਰਟੀ ਜਿਹੜੀ 2024 ਦੇ ਵਿੱਚ ਇਲੈਕਸ਼ਨ ਹੋਣੀ ਆ ਉਹਦੇ ਲਈ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੱਲੋਂ ਪ੍ਰਮੋਟ ਕਰ ਰਹੀ ਹੈਗੀ ਆ। ਜਦੋਂ ਉਹਨੂੰ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ ਵੀ ਰੌਲਾ ਪੈ ਰਿਹਾ ਵੀ ਜਿਹੜੇ ਮਾਈਕ ਪੈਂਸ ਆ ਉਹਨਾਂ ਨੂੰ ਹਟਾ ਕੇ ਵਾਈਸ ਪ੍ਰੈਜ਼ੀਡੈਂਟ ਤੁਹਾਨੂੰ ਲਿਆਂਦਾ ਜਾ ਸਕਦਾ, ਅਤੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਨੌਨਸੈਂਸ ਆ, ਇਹ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਹਾਂ ਇਹ ਜ਼ਰੂਰ ਆ ਵੀ ਫਿਊਚਰ ਦੇ ਵਿੱਚ ਮੈਂ ਫਿਰ ਜੇ ਪ੍ਰੈਜ਼ੀਡੈਂਟ ਟਰੰਪ ਇਲੈਕਟ ਹੁੰਦੇ ਆ ਅਤੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਜੁਆਇਨ ਕਰ ਸਕਦੀ ਆ, ਇਹ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ। ਜੀ ਕੱਲ੍ਹ ਇਨਫੈਕਟ ਤਾਂ ਰਾਸ਼ਟਰਪਤੀ ਟਰੰਪ ਨੇ ਜਿਹੜੀ ਨਾਰਥ ਕੈਰੋਲੀਨਾ 'ਚ ਕੱਲ੍ਹ ਭਾਸ਼ਣ ਦੇ ਰਹੇ ਸੀਗੇ, ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਗਲੇ 4 ਸਾਲ ਕੀ ਕਿਉਂ ਨਾ ਆਪਾਂ ਅਗਲੇ 12 ਸਾਲ ਦੇ ਲਈ ਹੋ ਜਾਈਏ ਅਤੇ ਡੈਮੋਕ੍ਰੇਟਾਂ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਸਾੜ ਦਈਏ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰ ਰਹੇ ਆ, ਪਰ ਇਹ ਸਭ ਨੂੰ ਹੀ ਪਤਾ ਵੀ ਅਮਰੀਕਾ ਦੇ ਵਿੱਚ ਸੰਵਿਧਾਨ ਦੇ ਮੁਤਾਬਕ 2 ਟਰਮਾਂ ਤੋਂ ਵੱਧ ਜੇ ਕੋਈ ਲਗਾਤਾਰ ਜਿੱਤਦਾ ਹੈ ਅਤੇ ਉਸ ਤੋਂ ਵੱਧ ਜਿਹੜਾ ਆ ਉਹ ਦੁਬਾਰਾ ਇਲੈਕਸ਼ਨ ਜਿਹੜੇ ਉਹ ਨਹੀਂ ਰਨ ਕਰ ਸਕਦੇ ਕੰਜ਼ੈਕਟਿਵਲੀ ਤੀਜੇ ਵਾਰੀ। ਉਸ ਤੋਂ ਬਾਅਦ ਵਕਤ ਪਾ ਕੇ ਇੱਕ ਟਰਮ ਦਾ ਵਕਤ ਪਾ ਕੇ ਮੁੜ ਦੁਬਾਰਾ ਜਿਹੜੇ ਉਹ ਜ਼ਰੂਰ ਆ ਸਕਦੇ ਆ। ਅੱਜ ਹੈਲਰੀ ਕਲਿੰਟਨ ਨੇ ਬਾਈਡਨ ਨੂੰ ਕਹਿੰਦੇ ਵੀ ਇਹ ਸਲਾਹ ਦਿੱਤੀ ਹੈ, ਕਹਿੰਦੇ ਵੀ ਜੇ ਕਲੋਜ਼ ਰੇਸ ਹੋਈ ਟਰੰਪ ਦੇ ਖਿਲਾਫ ਬਹੁਤ ਨਜ਼ਦੀਕ ਹੋਇਆ ਤਾਂ ਕਹਿੰਦੇ ਕੰਸੀਡ ਨਾ ਕਰੀ, ਹਾਰ ਨਾ ਜਿਹੜੀ ਉਹ ਮੰਨੀ ਜਿੰਨੀ ਦੇਰ ਤੱਕ ਅਖੀਰਲੀ ਵੋਟ ਜਿਹੜੀ ਆ ਉਹ ਕਾਊਂਟ ਨਾ ਹੋ ਜਾਵੇ। 2016 ਦੇ ਵਿੱਚ ਜਿਹੜਾ ਆ ਉਹ ਪੂਰੀ ਤਰ੍ਹਾਂ ਜਿਹੜੀ ਆ ਉਹ ਹਾਰ ਕੇ ਬੁਰੀ ਤਰ੍ਹਾਂ ਜਿਹੜੀ ਉਹ ਹਾਰੀ ਸੀਗੀ ਅਤੇ ਫਿਰ ਜਲਦ ਹੀ ਜਿਹੜੀ ਉਸ ਤੋਂ ਬਾਅਦ 'ਚ ਹੈਲਰੀ ਕਲਿੰਟਨ ਕੰਸੀਡ ਕਰ ਗਈ ਸੀ। ਇਸ ਸਾਲ ਇਹ ਥੋੜ੍ਹਾ ਡਿਫਰੈਂਸ ਇਹ ਆ ਸਕਦਾ ਹੈ ਵੋਟਾਂ ਦੀ ਗਿਣਤੀ ਨੂੰ ਲੈ ਕੇ ਵੀ ਬਹੁਤ ਸਾਰੇ ਲੋਕਾਂ ਨੇ ਇਸ ਵਾਰ ਵੋਟਾਂ ਜਿਹੜੀਆਂ ਆ ਉਹ ਮੇਲ ਇਨ ਬੈਲਟ ਦੇ ਵਿੱਚ ਜਿਹੜੀਆਂ ਘੱਲਣੀਆਂ ਆ। ਕਈ ਸੂਬਿਆਂ ਦੇ ਵਿੱਚ ਜਿਹੜੀ ਆ ਉਹ ਪਹੁੰਚਣੀ ਚਾਹੀਦੀ ਆ ਸ਼ਾਮ ਦੇ 7 ਵਜੇ ਤੱਕ, ਜਿੱਦਣ ਇਲੈਕਸ਼ਨ ਡੇਟ ਆ ਉਹ ਉਦੋਂ ਤੱਕ ਲੋਕਾਂ ਦੀਆਂ ਵੋਟਾਂ ਜਿਹੜੀਆਂ ਕਾਊਂਟਿੰਗ ਤੱਕ ਜਿਹੜੀਆਂ ਪਹੁੰਚਣੀਆਂ ਚਾਹੀਦੀਆਂ ਆ। ਅਤੇ ਕਈ ਸੂਬਿਆਂ ਦੇ ਵਿੱਚ ਕੈਲੀਫੋਰਨੀਆ ਵਰਗਿਆਂ ਦੇ ਵਿੱਚ ਆ ਵੀ ਜੇ 3 ਨਵੰਬਰ ਦੀ ਸਟੈਂਪ ਜਿਹੜੀ ਉਸ ਦੇ ਉੱਤੇ ਲੱਗੀ ਹੋਊਗੀ ਤਾਂ ਤੁਹਾਡੀ ਵੋਟ ਜਿਹੜੀ ਉਹ ਕਾਊਂਟ ਹੋਊਗੀ। ਅੱਜ ਸੈਕਟਰੀ ਆਫ ਸਟੇਟ ਕੈਲੀਫੋਰਨੀਆ ਦੇ ਨੇ ਜਿਹੜੀ ਇਹ ਚੀਜ਼ ਨਵੀਂ ਜਿਹੜੀ ਹਰਜੋਤ ਸਿੰਘ ਜੀ ਦੱਸੀ ਆ, ਉਹਨਾਂ ਨੇ ਜਿਹੜੇ ਵੀ ਰਜਿਸਟਰਡ ਵੋਟਰ ਆ ਜਿਨ੍ਹਾਂ ਨੇ ਐਬਸੈਂਟੀ ਬੈਲਟ ਦੇ ਲਈ ਕੀਤਾ ਹੋਇਆ ਆ ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੀ ਬੈਲਟ ਨੂੰ ਟਰੈਕ ਕਰ ਸਕਦੇ। ਨਵਾਂ ਜਿਹੜਾ ਇੱਕ ਉਹਨਾਂ ਨੇ ਸੋਫਟਵੇਅਰ ਇੱਕ ਨਵੀਂ ਵੈਬਸਾਈਟ ਜਿਹੜੀ ਉਹ ਲਾਂਚ ਕੀਤੀ ਆ wheresmyballot.sos.ca.gov, ਤਾਂ ਜੋ ਤੁਹਾਨੂੰ ਪਤਾ ਹੋਵੇ ਵੀ ਜਦੋਂ ਤੁਸੀਂ ਮੇਲ ਦੇ ਵਿੱਚ ਬੈਲਟ ਘੱਲ ਦਿੱਤਾ ਹੈਗਾ ਆ ਅਤੇ ਤੁਹਾਡਾ ਬੈਲਟ ਕਿੱਥੇ ਤੱਕ ਜਿਹੜਾ ਉਹ ਪਹੁੰਚ ਚੁੱਕਾ ਆ, ਰਿਸੀਵ ਹੋ ਗਿਆ ਆ, ਕਾਊਂਟ ਹੋ ਗਿਆ ਆ ਕਿ ਨਹੀਂ ਕਾਊਂਟ ਹੋ ਗਿਆ। ਸੋ ਜਿਹੜਾ ਬੈਲਟ ਨੰਬਰ ਜਿਹੜਾ ਅਕਸਰ ਹੁੰਦਾ ਆ ਉਹ ਜਿਹੜਾ ਤੁਸੀਂ ਜ਼ਰੂਰ ਹੁਣ ਨੋਟ ਕਰਕੇ ਜਿਹੜਾ ਉਹ ਰੱਖਣਾ ਆ। ਇਹ ਅਜੇ ਹਾਲ ਦੀ ਘੜੀ ਹਰਜੋਤ ਸਿੰਘ ਜੀ ਪਤਾ ਨਹੀਂ ਹੈ ਵੀ ਬਾਕੀ ਸੂਬਿਆਂ ਦੇ ਵਿੱਚ ਇਹ ਸਹੂਲਤ ਹੈਗੀ ਆ ਕਿ ਨਹੀਂ, ਪਰ ਕੈਲੀਫੋਰਨੀਆ ਨੇ ਤੁਹਾਡੀ ਬੈਲਟ ਦੀ ਟਰੈਕਿੰਗ ਜਿਹੜੀ ਆ ਉਹ ਹੁਣ ਜ਼ਰੂਰ ਤੁਹਾਡੇ ਹੱਥ ਦੇ ਵਿੱਚ ਦੇ ਦਿੱਤੀ ਆ। ਜੀ ਅੱਜ ਜਿਹੜੀ ਆ ਮਿਲਾਨੀਆ ਟਰੰਪ ਪ੍ਰੈਜ਼ੀਡੈਂਟ ਦੀ ਵਾਈਫ ਉਹ RNC ਸਪੀਚ ਦਊਗੀ ਉੱਥੇ, ਅਤੇ ਰੋਜ਼ ਗਾਰਡਨ ਦੇ ਵਿੱਚ ਕਹਿੰਦੇ ਵੀ ਉਹ ਸਪੀਚ ਉਹਦਾ ਹੋਊਗਾ। 50 ਦੇ ਕਰੀਬ ਲੋਕ ਉੱਥੇ ਇਕੱਠੇ ਹੋਣਗੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਕਈ ਰਿਸ਼ਤੇਦਾਰ, ਮਾਈਕ ਪੈਂਸ ਵਾਈਸ ਪ੍ਰੈਜ਼ੀਡੈਂਟ, ਉਹਨਾਂ ਦੀ ਵਾਈਫ ਅਤੇ ਹੋਰ ਜਿਹੜੇ ਪੋਲੀਟੀਕਲ ਲੀਡਰ ਇਹਦੇ ਵਿੱਚ ਹੋ ਸਕਦੇ ਹੈਗੇ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜਾ QAnon ਜਿਹੜਾ ਇੱਕ ਕੌਨਸਪੀਰੇਸੀ ਥਿਊਰਿਸਟ ਜਿਹੜਾ ਗਰੁੱਪ ਮੰਨਿਆ ਜਾਂਦਾ ਹੈ ਜਿਸ ਨੂੰ FBI ਜਿਹੜਾ ਘਰੇਲੂ ਅੱਤਵਾਦ ਦੇ ਨਾਲ ਵੀ ਜੋੜ ਕੇ ਜਿਹੜਾ ਉਹ ਦੱਸਦੀ ਆ, ਉਹਨਾਂ ਦੇ ਖਿਲਾਫ ਕਹਿੰਦੇ ਇੱਕ ਬਾਈ ਪਾਰਟੀਜ਼ਨ ਰੈਜ਼ੋਲਿਊਸ਼ਨ ਜਿਹੜਾ ਆ ਉਹ ਲਿਆਂਦਾ ਜਾ ਰਿਹਾ ਆ, ਜਿਸ ਦੇ ਵਿੱਚ ਡੈਮੋਕ੍ਰੇਟ ਅਤੇ ਰਿਪਬਲਿਕਨ ਪਾਰਟੀ ਦੋਨੋਂ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਆ ਉਹ ਮਿਲ ਕੇ ਕੰਮ ਕਰ ਰਹੇ ਆ। ਨਿਊ ਜਰਜ਼ੀ ਦੇ ਡੈਮੋਕ੍ਰੇਟ ਟੌਮ ਮੈਲੀਨੋਸਕੀ ਅਤੇ ਜਿਹੜੇ ਵਰਜੀਨੀਆ ਦੇ
ਡੈਨਵਰ ਰਿਗਲਮੈਨ ਜਿਹੜੇ ਨੇ ਉਹ ਕਹਿੰਦੇ ਬਾਈਪਾਰਟੀਜ਼ਨ ਰੈਜ਼ੋਲੂਸ਼ਨ ਲਿਆ ਰਹੇ ਆ, ਜਿਸ ਦੇ ਵਿੱਚ ਇਹਨਾਂ ਦੀ ਨਿੰਦਾ ਜਿਹੜੀ ਆ ਉਹ ਕੀਤੀ ਜਾਊਗੀ ਇਸ QAnon ਗਰੁੱਪ ਦੀ। ਦੱਸ ਜਾਈਏ ਰਾਸ਼ਟਰਪਤੀ ਟਰੰਪ ਨੇ ਇਹਨਾਂ ਨੂੰ ਜਿਹੜੇ ਗੁੱਡ ਪੈਟਰੀਅਟਸ ਕਹਿ ਕੇ ਜਿਹੜਾ ਆ ਉਹ ਸੱਦਿਆ ਸੀ ਬੀਤੇ ਦਿਨਾਂ ਦੇ ਵਿੱਚ, ਜਦੋਂ ਉਹਨਾਂ ਨੂੰ ਇਹ ਦੱਸਿਆ ਗਿਆ ਇੱਕ ਸਵਾਲ ਦੇ ਵਿੱਚ ਵੀ ਇਹ ਤੁਹਾਡੀ ਜਿਹੜੀ ਆ ਪ੍ਰਸ਼ੰਸਾ ਕਰਦੇ ਆ, ਤੁਹਾਡਾ ਜਿਹੜਾ ਸਪੋਰਟ ਕਰਦੇ ਆ, ਕਹਿੰਦੇ ਚੰਗੇ ਬੰਦੇ ਆ ਜਿਹੜੇ ਉਹ ਅਮਰੀਕਾ ਦੇ ਜਿਹੜੇ ਆ ਭਲੇ ਵਾਸਤੇ ਹੈ ਇੱਦਾਂ ਦੀਆਂ। ਅਤੇ ਜਦ ਕਿ ਅਮਰੀਕਾ ਦੀ ਹੀ ਜਿਹੜੀ FBI ਆ ਉਹ ਇਹਨਾਂ ਦੇ ਉੱਤੇ ਇਹ ਦੋਸ਼ ਲਾਉਂਦੀ ਆ ਵੀ ਅਮਰੀਕਨਸ ਨੂੰ ਰੈਡੀਕਲਾਈਜ਼ ਜਿਹੜੇ ਉਹ ਕਰ ਰਹੇ ਹੈਗੇ ਨੇ, ਅਤੇ ਡੀਪ ਸਟੇਟ ਕਬਾਲ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਅਕਸਰ ਕਦੀ ਰਾਸ਼ਟਰਪਤੀ ਟਰੰਪ ਖੁਦ ਵੀ ਜਿਹੜੀਆਂ ਉਹ ਕਰਦੇ ਨੇ, ਇਹ ਉਸ ਨੂੰ ਕਾਫੀ ਜ਼ਿਆਦਾ ਵਧਾ ਕੇ ਜਿਹੜਾ ਉਹ ਸ਼ੋਅ ਕਰਦੇ ਨੇ। ਜੀ, ਅਗਲੀ ਖਬਰ ਜਿਹੜੀ ਆ ਵਿਸਕੌਨਸਨ ਸਟੇਟ ਤੋਂ ਆ ਰਹੀ ਆ। ਕਨੋਸ਼ਾ ਜਿਹੜਾ ਟਾਊਨ, ਜਿੱਥੇ ਕੱਲ੍ਹ ਆਪਾਂ ਦੱਸਿਆ ਸੀ ਵੀ ਇੱਕ ਕਾਲੇ ਮੂਲ ਦਾ ਜਿਹੜਾ ਨੌਜਵਾਨ ਆ ਜੈਕਬ ਬਲੇਕ, ਉਹਨਾਂ ਦੇ ਘਰ ਦੇ ਵਿੱਚ ਕਹਿੰਦੇ ਡਿਸਟਰਬੈਂਸ, ਲੜਾਈ ਝਗੜਾ ਹੋ ਰਿਹਾ ਸੀ ਅਤੇ ਪੁਲਿਸ ਨੂੰ ਕਾਲ ਗਈ ਅਤੇ ਪੁਲਿਸ ਵਾਲੇ ਗਏ। ਉਹ ਤੋਂ ਬਾਅਦ ਜਿਹੜੀ ਗੋਲੀਆਂ ਚੱਲੀਆਂ, 7 ਗੋਲੀਆਂ ਕਹਿੰਦੇ ਵੀ ਉਹਦੇ ਮਾਰੀਆਂ ਗਈਆਂ। ਅੱਜ ਉਹਦਾ ਫਾਦਰ ਕਹਿੰਦਾ ਆ ਵੀ ਉਹ ਹੋ ਸਕਦਾ ਵੀ ਪੈਰਾਲਾਈਜ਼ ਬਾਟਮ ਜਿਹੜਾ ਪਾਰਟ ਹੈਗਾ ਉਹਦਾ ਸਰੀਰ ਦਾ ਉੱਥੋਂ ਹੋ ਗਿਆ ਹੋਵੇ। ਨੈਸ਼ਨਲ ਗਾਰਡਸ ਉੱਥੇ ਦੇ ਗਵਰਨਰ ਵੱਲੋਂ ਬੁਲਾਏ ਗਏ ਸੀ ਅਤੇ ਫਿਰ ਵੀ ਕਹਿੰਦੇ ਉਹਨਾਂ ਨੂੰ ਇਗਨੋਰ ਕੀਤਾ ਗਿਆ, ਅਤੇ ਕੱਲ੍ਹ ਵੀ ਕਾਫੀ ਜਿਹੜੀ ਆ ਲੁੱਟਮਾਰ ਭੰਨ ਤੋੜ ਜਿਹੜੀ ਆ ਉਸ ਏਰੀਏ ਦੇ ਵਿੱਚ ਹੋਈ ਹੈਗੀ ਆ। ਕਾਫੀ ਜ਼ਿਆਦਾ ਜਿਹੜਾ ਆ ਹੁਣ ਸਿਚੁਏਸ਼ਨ ਵਿਸਕੌਨਸਨ ਸਟੇਟ ਦੇ ਵਿੱਚ ਟੈਂਸ ਬਣੀ ਹੋਈ ਹੈਗੀ ਆ। ਜੀ, ਰਾਸ਼ਟਰਪਤੀ ਟਰੰਪ ਹੁਣਾਂ ਦੀ ਜਿਹੜੀ ਕਨਵੈਨਸ਼ਨ ਇਸ ਟਾਈਮ ਚੱਲ ਰਹੀ ਹੈ, GOP ਦੀ ਜਿਹੜੀ ਕਨਵੈਨਸ਼ਨ ਚੱਲ ਰਹੀ ਹੈ, ਉਸ ਦੇ ਉੱਤੇ ਜਿਹੜੀ ਮਿਸ਼ੀਗਨ ਦੀ ਗਵਰਨਰ ਗ੍ਰੈਚਨ ਵਿਟਮਰ ਆ ਉਸਨੇ ਬਿਆਨ ਦਿੱਤਾ ਵੀ ਇਹ ਬੜੀ ਗ੍ਰਿਮ, ਸਪਾਈਟਫੁਲ, ਫੀਅਰ ਇੰਡਿਊਸਿੰਗ ਜਿਹੜੀ ਆ ਵੀ ਡਰ ਲੱਗਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ। ਉਹਨਾਂ ਨੇ ਕਿਹਾ ਵੀ ਇਹ ਅਥੋਰੀਟੇਰੀਅਨ ਇੱਕ ਰਜੀਮ ਦੀਆਂ ਜਿਹੜੀਆਂ ਇਸ ਦੇ ਵਿੱਚ ਝਲਕੀਆਂ ਜਿਹੜੀਆਂ ਆ ਉਹ ਮਹਿਸੂਸ ਹੁੰਦੀਆਂ ਆ। ਉਹਨਾਂ ਨੇ ਕਿਹਾ ਵੀ ਡੋਨਲਡ ਟਰੰਪ ਨੇ ਰਿਪਬਲਿਕਨ ਪਾਰਟੀ ਨੂੰ ਡਿਸਟੋਰਟ ਜਿਹੜਾ ਉਹ ਕਰ ਦਿੱਤਾ ਆ ਇਸ ਚੱਕਰ ਦੇ ਵਿੱਚ। ਕਹਿੰਦੇ ਵੀ ਬਹੁਤ ਸਾਰੇ ਲੋਕ ਆ ਇਹਨਾਂ ਤੋਂ ਦੂਰ ਜਿਹੜੇ ਉਹ ਭੱਜ ਰਹੇ ਆ। ਇਹ ਜਿਹੜੇ ਸੈਨੇਟਰ ਬੂਕਰ ਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਆਖਿਆ ਸੀਗਾ। ਸੋ ਇਹ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ, ਕਿਉਂਕਿ ਆਪਾਂ ਦੇਖ ਹੀ ਰਹੇ ਹਾਂ ਵੀ ਦੋਨਾਂ ਖੇਮਿਆਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਤਾਬੜਤੋੜ ਜਿਹੜੇ ਬਿਆਨ ਹਮਲੇ ਜਿਹੜੇ ਆ ਉਹ ਇਸ ਹਿਸਾਬ ਦੇ ਨਾਲ ਹੋਣੇ ਸ਼ੁਰੂ ਹੋ ਚੁੱਕੇ ਨੇ। ਜੀ, ਅਗਲੀ ਖਬਰ ਮਿਸ਼ੀਗਨ ਤੋਂ ਆ ਰਹੀ ਆ। ਕਹਿੰਦੇ ਵੀ ਉੱਥੇ ਇੱਕ 20 ਸਾਲਾਂ ਦੀ ਜਿਹੜੀ ਲੇਡੀ ਆ ਉਸ ਨੂੰ ਪੈਰਾਮੈਡਿਕਸ ਵੱਲੋਂ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਸੀ। CPR ਵੀ ਉਹਦੇ 'ਤੇ ਕੀਤਾ ਗਿਆ ਸੀ ਅੱਧੇ ਘੰਟੇ ਦੇ ਕਰੀਬ। ਉਹ ਤੋਂ ਬਾਅਦ ਕਹਿੰਦੇ ਵੀ ਉਹਦੀ ਜਿਹੜੀ ਬੋਡੀ ਆ ਫਿਊਨਰਲ ਹੋਮ ਦੇ ਵਿੱਚ ਲਿਜਾਈ ਗਈ, ਅਤੇ ਬਾਅਦ ਦੇ ਵਿੱਚ ਫਿਊਨਰਲ ਹੋਮ 'ਚ ਪਤਾ ਲੱਗਿਆ ਜਾ ਕੇ ਵੀ ਇਹ ਜਿਹੜੀ 20 ਸਾਲਾਂ ਦੀ ਲੇਡੀ ਆ ਇਹ ਤਾਂ ਸਟਿਲ ਅਲਾਈਵ ਹੈਗੀ ਆ। ਸੋ ਹੁਣ ਇਸ ਦੀ ਜਿਹੜੀ ਪੂਰੀ ਇਨਵੈਸਟੀਗੇਸ਼ਨ ਹੋ ਰਹੀ ਆ ਵੀ ਇਹ ਜਿਹੜੀ ਲੇਡੀ ਆ ਜਿਸ ਨੂੰ ਫਿਊਨਰਲ ਹੋਮ ਜਿਹੜਾ ਡੈਟਰੋਇਟ ਦਾ ਜੇਮਜ਼ H. ਕੋਲ ਫਿਊਨਰਲ ਹੋਮ ਆ ਜਿੱਥੇ ਲਿਜਾਇਆ ਗਿਆ ਸੀ, ਵੀ ਇਹ ਕਿਤੇ ਕ੍ਰਿਮੀਨਲ ਐਕਟੀਵਿਟੀ ਤਾਂ ਨਹੀਂ, ਜਾਣਬੁੱਝ ਕੇ ਉਹਨੂੰ ਮਾਰਿਆ ਗਿਆ ਜਾਂ ਸੱਚਮੁੱਚ ਹੀ ਜਿਹੜੇ ਪੈਰਾਮੈਡਿਕ ਸੀ ਉਹਨਾਂ ਵੱਲੋਂ ਜਿਹੜਾ ਡਿਕਲੇਅਰ ਉਹਨੂੰ ਜਿਹੜਾ ਡੈਡ ਕੀਤਾ ਗਿਆ ਸੀ। ਜੀ, ਉੱਧਰ ਜਿਹੜੇ ਜੋ ਬਾਈਡਨ ਦੇ ਹਰਜੋਤ ਸਿੰਘ ਜੀ ਕੈਂਪੇਨ ਆ ਉਹਨਾਂ ਨੇ ਇਹ ਜਿਹੜੇ ਹੋਰ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਅਪੁਆਇੰਟੀ ਜਾਂ ਲੀਗਲ ਐਕਸਪਰਟ ਰਹੇ ਆ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਦੌਰਾਨ, ਉਹਨਾਂ ਦੀ ਇੰਡੋਰਸਮੈਂਟ ਜਿਹੜੀ ਆ ਉਹ ਸ਼ੋਅ ਕੀਤੀ ਹੈਗੀ ਆ। ਇਹ ਆਪਾਂ ਦੇਖ ਰਹੇ ਹਾਂ ਵੀ ਕਈ ਜਿਹੜੇ ਸਾਬਕਾ ਜਿਹੜੇ ਰਿਪਰੈਜ਼ੈਂਟੇਟਿਵ, ਕਈ ਗਵਰਨਰ ਰਿਪਬਲਿਕਨ ਪਾਰਟੀ ਦੇ, ਉਹਨਾਂ ਨੇ ਵੀ ਜਿਹੜਾ ਇੱਕ ਗਰੁੱਪ ਬਣਾਇਆ ਆ ਰਿਪਬਲਿਕਨਸ ਫਾਰ ਬਾਈਡਨ। ਸੋ ਇਹ ਇੰਡੋਰਸਰਸ ਵੀ ਜਿਹੜੇ ਉਹ ਨਵੇਂ ਆਏ ਆ, ਜਿਨ੍ਹਾਂ ਦੇ ਵਿੱਚ ਜਿਹੜੇ ਸਾਬਕਾ US ਡਿਪਟੀ ਅਟਾਰਨੀ ਜਨਰਲ ਡੋਨਲਡ B. ਆਇਰ ਵੀ ਜਿਹੜੇ ਉਹ ਰਹਿ ਚੁੱਕੇ, ਜਿਹੜੇ ਉਹਨਾਂ ਨੇ ਇਹ ਕੀਤਾ ਆ। ਸੋ ਡਿਪਾਰਟਮੈਂਟ ਆਫ ਜਸਟਿਸ ਤੋਂ ਲੈ ਕੇ ਜਿਹੜੇ ਸੀਨੀਅਰ ਲਾਇਰਸ, ਇੱਦਾਂ ਦੇ ਬੰਦਿਆਂ ਨੂੰ ਜਿਹੜਾ ਇਹ ਹੁਣ ਸ਼ੋਅ ਕਰ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਤੋਂ ਨਿਰਾਸ਼ ਹੋ ਕੇ ਉਹ ਬਾਈਡਨ ਨੂੰ ਐਂਡੋਰਸ ਜਿਹੜਾ ਉਹ ਕਰ ਰਹੇ ਆ। ਸੋ ਇਹ ਇੱਦਾਂ ਦੇ ਵੀ ਜਿਹੜੀਆਂ ਇਸ ਟਾਈਮ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਇੱਕ ਦੂਜੇ ਦੇ, ਜਿੱਦਾਂ ਆਪਾਂ ਹਰਜੋਤ ਸਿੰਘ ਦੀ ਦੇਖਦੇ ਹਾਂ ਵੀ ਲੋਕ ਜਾਂ ਪਾਰਟੀ ਦੇ ਮੈਂਬਰ ਜਿਹੜੇ ਪੱਟੇ ਜਾਂਦੇ ਆ, ਉੱਥੇ ਸਰੋਪੀ ਵਾਲੀਆਂ ਫੋਟੋਆਂ ਜਿਹੜੀਆਂ ਆਪਾਂ ਨੂੰ ਪੰਜਾਬ ਦੇ ਵਿੱਚ ਨਜ਼ਰ ਆਉਂਦੀਆਂ ਸੀ, ਸੋ ਹੁਣ ਇੱਥੇ ਐਂਡੋਰਸਮੈਂਟ ਦੇ ਰੂਪ ਦੇ ਵਿੱਚ ਆਪਾਂ ਨੂੰ ਇੱਥੇ ਉਹ ਚੀਜ਼ਾਂ ਜਿਹੜੀਆਂ ਨਜ਼ਰ ਆ ਰਹੀਆਂ ਆ। ਉਹਨਾਂ ਨੇ 4 ਉਹਨਾਂ ਦੇ ਪੱਟ ਲੈਣੇ, ਉਹਨਾਂ ਨੇ 4 ਉਹਨਾਂ ਦੇ ਪੱਟ ਲੈਣੇ। ਸੋ ਇੱਕ ਦੂਜੇ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲਾਵਰ ਰੁਖ ਜਿਹੜਾ ਉਹਨਾਂ ਨੇ ਅਪਣਾ ਕੇ ਰੱਖਿਆ ਹੋਇਆ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ CBC ABC ਨੇ ਕਹਿੰਦੇ ਪਈ ਕੱਲ੍ਹ ਜਿਹੜਾ RNC ਦਾ ਜਿਹੜੇ ਬ੍ਰੌਡਕਾਸਟ ਸੀਗਾ
ਉਸ ਨੂੰ ਥੋੜ੍ਹਾ ਲੰਮਾ ਖਿੱਚਿਆ। ਸੋ ਉਹਦੇ ਵੱਲ ਦੇਖਦੇ ਹੋਏ ਜਿਹੜੀ ਜੋ ਬਾਈਡਨ ਅਤੇ ਕਮਲਾ ਹੈਰਿਸ ਦੀ ਟੀਮ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੇ ਟੀਵੀ ਆ ਇਹਨਾਂ ਨੂੰ ਇੰਨਾ ਜ਼ਿਆਦਾ ਸਮਾਂ ਨਹੀਂ ਦੇਣਾ ਚਾਹੀਦਾ ਸੀ। ਕਹਿੰਦੇ ਵੀ $2 ਬਿਲੀਅਨ ਦੇ ਕਰੀਬ ਐਸਟੀਮੇਟਡ ਜਿਹੜਾ ਏਅਰ ਟਾਈਮ ਆ ਉਹ ਇਹ 2 ਚੈਨਲਾਂ ਵੱਲੋਂ, ਈਵਨ CNN ਦਾ ਵੀ ਨਾਂ ਵਿੱਚ ਆਉਂਦਾ, ਜਿਹੜਾ RNC ਦੇ ਲਈ ਜ਼ਿਆਦਾ ਦਿੱਤਾ ਗਿਆ ਹੈਗਾ ਆ। ਸੋ ਵੀ ਇਹ ਸਹੀ ਨਹੀਂ ਹੈਗੀ। ਪਰ ਦੂਸਰਾ ਤੁਸੀਂ ਦੱਸੇ ਚੁੱਕੇ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ CNN ਦਾ ਵੀ ਧੰਨਵਾਦ ਕੀਤਾ ਵੀ ਉਹਨਾਂ ਦੀ ਜਿਹੜੀ ਕਨਵੈਨਸ਼ਨ ਆ ਉਸ ਨੂੰ ਜਿਹੜਾ ਦਿਖਾਇਆ ਗਿਆ ਆ ਪੂਰਾ। ਅਤੇ ਇੱਕ ਬ੍ਰਿਟ ਹਿਊਮਜ਼ ਆ, ਉਹ ਕਹਿੰਦੇ ਆ ਵੀ ਜੋ ਬਾਈਡਨ ਨੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਸੀ ਵੀ ਜੇ ਮੈਂ ਇਲੈਕਟ ਹੁੰਦਾ ਅਤੇ ਮੈਨੂੰ ਸ਼ਟਡਾਊਨ ਕਰਨਾ ਵੀ ਪਿਆ US, ਅਤੇ ਮੈਂ ਇਮੀਡੀਏਟਲੀ ਪੂਰੇ ਦਾ ਪੂਰਾ US ਉਸ ਨੂੰ ਸ਼ਟਡਾਊਨ ਕਰ ਦਊਂਗਾ। ਸੋ ਹਿਊਮਜ਼ ਨੇ ਇਹ ਕਿਹਾ ਆ ਵੀ ਇਹ ਕਿਹੜੇ ਸਾਇੰਟਿਸਟ ਨੂੰ ਤੁਸੀਂ ਇਹ ਪੁੱਛੋਗੇ ਵੀ ਹਾਂ ਪੂਰਾ ਜਿਹੜਾ US ਆ ਇਸ ਨੂੰ ਹੁਣ ਸ਼ਟਡਾਊਨ ਕਰਨਾ ਚਾਹੀਦਾ ਹੈਗਾ। ਜੀ, ਜਿਹੜੇ ਵਿਰੋਧੀ ਖੇਮੇ ਦੇ ਵਿੱਚੋਂ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਰਸ਼ ਲਿੰਬਾ, ਜਿਨ੍ਹਾਂ ਨੂੰ ਹੁਣੇ ਰੀਸੈਂਟਲੀ ਰਾਸ਼ਟਰਪਤੀ ਟਰੰਪ ਦੇ ਦੁਆਰਾ ਮੈਡਲ ਆਫ ਜਿਹੜਾ ਆ ਯੂਨੀਅਨ ਐਡਰੈਸ ਦੇ ਵਿੱਚ ਵੀ ਔਨਰ ਵੀ ਕੀਤਾ ਗਿਆ ਸੀ, ਮੈਡਲ ਵੀ ਦਿੱਤਾ ਗਿਆ ਸੀ, ਉਹਨਾਂ ਨੇ ਇਹ ਇੱਕ ਨਵੀਂ ਹੁਣ ਕੌਨਸਪੀਰੇਸੀ ਜਿਹੜੀ ਉਹ ਅੱਗੇ ਪੁਸ਼ ਕਰ ਰਿਹਾ। ਕਹਿੰਦੇ ਵੀ ਜੋ ਬਾਈਡਨ ਦੀ ਜਿਹੜੀ ਅਸੈਪਟੈਂਸ ਸਪੀਚ ਆ, ਕਹਿੰਦੇ ਵੀ ਇੱਦਾਂ ਲੱਗ ਰਿਹਾ ਸੀਗਾ ਵੀ ਉਹ ਪ੍ਰੀ ਰਿਕਾਰਡਡ ਜਿਹੜੀ ਆ ਉਹ ਹੋ ਸਕਦੀ ਆ, ਅਤੇ ਬਾਅਦ ਦੇ ਵਿੱਚ ਸ਼ੋਅ ਟਾਈਮ ਦੇ ਦੌਰਾਨ ਜਿਹੜੀ ਉਸ ਨੂੰ ਉਹਨਾਂ ਨੇ ਜੋੜਿਆ ਹੈਗਾ ਆ। ਸੋ ਇਹ ਜਿਹੜਾ ਹੁਣ ਉਹਨਾਂ ਦੀ ਇੱਕ ਨਵੀਂ ਕੌਨਸਪੀਰੇਸੀ ਜਿਹੜੀ ਉਹਨਾਂ ਨੇ ਇਹ ਛੱਡੀ ਆ, ਇਸ ਦੇ ਪਿੱਛੇ ਜਿਹੜਾ ਕੋਈ ਸਬੂਤ ਕੋਈ ਹੈਗਾ ਜਾਂ ਨਹੀਂ ਹੈਗਾ ਉਹ ਤਾਂ ਉਹਨਾਂ ਨੇ ਨਹੀਂ ਦੱਸਿਆ, ਪਰ ਉਹਨਾਂ ਨੇ ਥਿਊਰੀ ਜਿਹੜੀ ਆਪਣੀ ਜ਼ਰੂਰ ਛੱਡੀ ਆ। ਲਿੰਬਾ ਨੇ ਉੱਦਾਂ ਕਹਿੰਦੇ ਵੀ ਵਧਾਈ ਜ਼ਰੂਰ ਦਿੱਤੀ ਬਾਈਡਨ ਨੂੰ ਵੀ ਇਹ ਬੜੀ ਸਮੂਥਲੀ ਇਹਨਾਂ ਨੇ ਡਿਲੀਵਰ ਕੀਤੀ ਹੈ ਸਪੀਚ, ਪਰ ਕਹਿੰਦੇ ਵੀ ਇਸੇ ਕਰਕੇ ਹੀ ਉਹਨਾਂ ਨੂੰ ਸ਼ੱਕ ਹੋ ਰਿਹਾ ਆ ਵੀ ਜਿਹੜਾ ਜੋ ਬਾਈਡਨ ਆ ਉਹ 4 ਸੈਂਟੈਂਸ ਤਾਂ ਕਹਿੰਦੇ ਇਕੱਠੇ ਜਿਹੜਾ ਸਹੀ ਤਰੀਕੇ ਨਾਲ ਬੋਲ ਨਹੀਂ ਸਕਦਾ, ਉਹਨੇ ਇੰਨੀ ਜਿਹੜੀ ਸਪੀਚ ਉਹ ਕਿੱਦਾਂ ਜਿਹੜੀ ਆ ਉਹ ਬੋਲ ਲਈ ਹੋਊਗੀ। ਸੋ ਇਹ ਵੀ ਹੁਣ ਇੱਕ ਨਵਾਂ ਵਿਵਾਦ ਜਿਹੜਾ ਆ ਰਸ਼ ਲਿੰਬਾ ਨੇ ਜਿਹੜਾ ਉਹ ਛੇੜਿਆ ਹੈਗਾ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਿ ਸਟੇਟ ਆਫ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਬਹੁਤ ਹੀ ਭਿਆਨਕ ਅੱਗ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੱਗੀ ਹੋਈ ਆ। ਸੋ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਅਤੇ ਸਾਡਾ ਹੁਣ ਸਮਾਂ ਬ੍ਰੇਕ ਦਾ, ਅਤੇ ਬ੍ਰੇਕ ਤੋਂ ਬਾਅਦ ਆ ਕੇ ਫਿਰ ਕੈਲੀਫੋਰਨੀਆ ਦੇ ਵਿੱਚ ਅੱਗ ਵੱਲੋਂ ਕੀ ਨੁਕਸਾਨ ਹੋ ਰਿਹਾ, ਕਿੱਦਾਂ ਕੰਟਰੋਲ ਹੋ ਰਹੀ, ਉਹ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ, ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। COVID-19 ਦੇ ਕਰਕੇ ਤੁਸੀਂ ਘਰ ਦੀਆਂ ਪੇਮੈਂਟ ਮਿਸ ਕਰ ਚੁੱਕੇ ਹੋ ਜਾਂ ਫੋਰਬੀਅਰੈਂਸ ਲਈ ਹੈ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਘੱਟ ਰੇਟ ਦੇ ਉੱਤੇ ਰੀਫਾਈਨੈਂਸ ਕਰਵਾ ਸਕਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਸ ਮੌਕੇ ਵਿਸ਼ੇਸ਼ ਆਫਰ 250,000 ਲੋਨ ਦੇ ਉੱਤੇ 30 ਈਅਰ ਫਿਕਸਡ 2.875% APR, 15 ਈਅਰ ਫਿਕਸਡ 2.5% APR। ਇਹ ਪਰਚੇਜ਼ ਅਤੇ ਰੀਫਾਈਨੈਂਸ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮ ਅਤੇ ਮਾਰਗੇजेस ਰੇਟਸ ਦੇ ਲਈ ਵਿਜ਼ਿਟ zeroclosingloan.com, zeroclosingloan.com। ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735 916-712-2735। NMLS ID 280053, BRE license number 01357217।
ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਆਪਾਂ ਕੀ ਜਿਹੜੀ ਸਥਿਤੀ ਹੈਗੀ ਆ ਅੱਗਾਂ ਨੂੰ ਲੈ ਕੇ, ਵਾਈਲਡ ਫਾਇਰਸ ਨੂੰ ਲੈ ਕੇ ਕੈਲੀਫੋਰਨੀਆ 'ਚ, ਉਸ ਤੋਂ ਪਹਿਲਾਂ ਦੱਸ ਜਾਈਏ ਟੈਨੇਸੀ ਦੇ ਵਿੱਚ ਬੀਤੇ ਦਿਨੀ ਇੱਕ ਉੱਥੋਂ ਦੇ ਜਿਹੜੀ ਗਵਰਨਰ ਬਿਲ ਲੀ ਆ, ਉਹਨਾਂ ਦੇ ਦੁਆਰਾ ਨਵਾਂ ਲਾ ਜਿਹੜਾ ਆ ਉਸ ਦੇ ਉੱਤੇ ਹਸਤਾਖਰ ਕੀਤੇ ਗਏ ਆ, ਜਿਸ ਦੇ ਵਿੱਚ ਕਹਿੰਦੇ ਵੀ ਜਿਹੜੇ ਲੋਕ ਡੈਮੋਸਟ੍ਰੇਸ਼ਨ ਕਰ ਰਹੇ ਆ, ਜੇ ਉਹ ਕੋਈ ਵਿਸ਼ੇਸ਼ ਕਾਨੂੰਨ ਨੂੰ ਤੋੜਦੇ ਆ ਤਾਂ ਉਹਨਾਂ ਨੂੰ ਕਾਫੀ ਸਖਤ ਸਜ਼ਾਵਾਂ ਜਿਹੜੀਆਂ ਉਹ ਦਿੱਤੀਆਂ ਜਾ ਸਕਦੀਆਂ ਹੈ। ਇਹਨਾਂ ਸਜ਼ਾਵਾਂ ਦੇ ਵਿੱਚ ਉਹ ਆਪਣੇ ਵੋਟ ਪਾਉਣ ਦਾ ਅਧਿਕਾਰ ਵੀ ਜਿਹੜਾ ਉਹ ਗਵਾ ਸਕਦੇ ਆ। ਇਹ ਬੜੇ ਚੁੱਪ-ਚਪੀਤੇ ਕਹਿੰਦੇ ਆ ਵੀ ਇਹਨਾਂ ਨੇ ਇਸ ਬਿੱਲ ਨੂੰ ਜਿਹੜਾ ਉਹ ਸਾਈਨ ਕਰ ਦਿੱਤਾ ਤੇ ਕਹਿੰਦੇ ਵੀ ਕੁਛ ਪੋਰਸ਼ਨ ਦੇ ਬਾਰੇ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਵੀ ਇਸ ਨੂੰ ਥੋੜ੍ਹਾ ਹੋਰ ਵੱਖਰੇ ਤਰੀਕੇ ਦੇ ਨਾਲ ਪੇਸ਼ ਕਰਨਾ ਚਾਹੀਦਾ ਸੀਗਾ, ਪਰ ਜਿਹੜਾ GOP ਦੀ ਹੀ ਡੋਮੀਨੈਂਟ ਹੈਗੀ ਆ, ਉੱਥੇ ਉਹਨਾਂ ਦੀ ਹੀ ਮੈਜੋਰਟੀ ਆ ਜਨਰਲ ਅਸੈਂਬਲੀ ਦੇ ਵਿੱਚ। ਸੋ ਉਹਨਾਂ ਨੇ ਬੀਤੇ ਹਫਤੇ ਜਿਹੜਾ ਲਿਆਂਦਾ ਸੀਗਾ ਤੇ ਬੀਤੇ ਕੁਛ ਦਿਨ ਪਹਿਲਾਂ ਹੀ ਜਿਹੜੇ ਬਿੱਲ ਲਈ ਉੱਥੋਂ ਦੇ ਗਵਰਨਰ ਆ, ਉਹਨਾਂ ਨੇ ਇਸ ਨੂੰ ਸਾਈਨ ਕਰ ਦਿੱਤਾ ਆ। ਇਹਨਾਂ ਨੇ ਇਹਨਾਂ ਬਿੱਲਸ ਦੇ ਨਾਲ ਇੱਕ ਹੋਰ ਬਿੱਲ ਜਿਹੜਾ COVID-19 ਲਾਇਬਿਲਿਟੀ ਇਮਿਊਨਿਟੀ ਤੇ ਟੈਲੀਮੈਡੀਸਨ ਦੇ ਬਾਰੇ ਵੀ ਇੱਕ ਬਿੱਲ ਪਾਸ ਕੀਤਾ ਹੈਗਾ ਆ। ਜੀ, ਹੁਣ ਆਪਾਂ ਇਹ ਖਬਰਾਂ ਜਿਹੜੀਆਂ ਕੈਲੀਫੋਰਨੀਆ ਸਟੇਟ ਤੋਂ, ਗੋਲਡਨ ਸਟੇਟ ਤੋਂ, ਜਿੱਥੇ ਕਿ ਅੱਗ ਨੇ ਭਿਆਨਕ ਤਬਾਹੀ ਮਚਾਈ ਹੋਈ ਹੈਗੀ ਆ। ਕੁਛ ਕੁ ਏਰੀਆ ਜੇ ਸੈਂਟਾ ਕਰੂਜ਼ ਮਾਊਂਟੇਨਸ ਦੀ ਗੱਲ ਕਰਦੇ ਜਾਈਏ, ਉਹ ਹੁਣ ਕੰਟਰੋਲ ਦੇ ਵਿੱਚ ਕੀਤਾ ਗਿਆ ਫਾਇਰ ਫਾਈਟਰਸ ਵੱਲੋਂ। ਪਿਛਲੇ ਕਹਿੰਦੇ ਵੀ 78,869 ਏਕੜ ਦੇ ਕਰੀਬ ਜਿਹੜੀ CZU ਜਿਹੜੀ ਫਾਇਰ ਹੈਗੀ ਆ ਸੈਂਟਾ ਕਰੂਜ਼ ਮਾਊਂਟੇਨਸ ਦੇ ਵਿੱਚ, ਉਸ ਨੂੰ ਕੰਟਰੋਲ 'ਚ ਕੀਤਾ ਗਿਆ ਹੈਗਾ। ਕੱਲ੍ਹ ਵੀ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀਆਂ, 2-2000 ਸਾਲ ਪੁਰਾਣੇ ਜਿਹੜੇ ਟਰੀ ਆ ਉਹ ਕੁਛ ਬਚ ਗਏ ਹੈਗੇ ਆ, ਉਹਨਾਂ ਦਾ ਜਿਹੜਾ ਨੁਕਸਾਨ ਘੱਟ ਹੋਇਆ। ਯੂਨੀਵਰਸਿਟੀ ਆਫ ਸੈਂਟਾ ਕਰੂਜ਼ ਦਾ ਜਿਹੜਾ ਏਰੀਆ ਆ ਉਹ ਵੀ ਹੁਣ ਇਸ ਟਾਈਮ ਦੇ ਉੱਤੇ ਪੂਰੀ ਤਰ੍ਹਾਂ ਸੇਫ ਹੈਗਾ। 17% ਫਾਇਰ ਸੈਂਟਾ ਕਰੂਜ਼ ਏਰੀਏ ਦੇ ਵਿੱਚ ਕੰਟੇਨਡ ਹੈਗੀ ਆ। ਇਸੇ ਤਰ੍ਹਾਂ 25,000 ਦੇ ਕਰੀਬ ਜਿਹੜੀਆਂ ਸਟਰਕਚਰਸ ਆ
ਹਜੇ ਵੀ ਜਿਹੜੀ ਖਤਰੇ ਵਾਲੀ ਘੰਟੀ ਦੇ ਵਿੱਚ ਹੈਗੀਆਂ ਜੇ ਸੈਂਟਾ ਕਰੂਜ਼ ਏਰੀਏ ਦੀ ਗੱਲ ਕਰਦੇ ਜਾਈਏ। ਤੇ ਯੂਨੀਵਰਸਿਟੀ ਆਫ ਸੈਂਟਾ ਕਰੂਜ਼ ਏਰੀਏ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਬੜੇ ਬੜੇ ਸਾਈਨ ਲਾ ਕੇ ਜਿਹੜੇ ਪੁਲਿਸ ਵਾਲੇ ਆ, ਫਾਇਰ ਫਾਈਟਰਸ ਆ, ਫਸਟ ਰਿਸਪੌਂਡਰਸ ਆ, ਉਹਨਾਂ ਦਾ ਧੰਨਵਾਦ ਕੀਤਾ ਵੀ ਉਹਨਾਂ ਨੇ ਜਿਹੜਾ UC ਦੀਆਂ ਜਿੰਨੀਆਂ ਵੀ ਬਿਲਡਿੰਗਾਂ ਸੀਗੀਆਂ ਉਹ ਸਾਰਾ ਏਰੀਆ ਉਸ ਨੂੰ ਸੇਵ ਕੀਤਾ ਹੈਗਾ। ਇੱਕ ਵਾਰੀ ਫਿਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਵੀ ਭਾਈ ਜਿੱਥੇ ਜਿੱਥੇ ਵੀ ਰਹਿੰਦੇ ਆ ਫਾਇਰ ਫਾਈਟਰਸ ਦਾ ਜ਼ਰੂਰ ਧੰਨਵਾਦ ਕਰਿਆ ਕਰੋ। ਪਿਛਲੇ ਸਾਲਾਂ 'ਚ ਵੀ ਆਪਾਂ ਦੱਸਦੇ ਰਹੇ ਆ ਵੀ ਚਾਹੇ ਤੁਹਾਡੇ ਬਲਾਕ ਦੇ ਵਿੱਚ ਹੀ ਫਾਇਰ ਫਾਈਟਰਸ ਦਾ ਸਟੇਸ਼ਨ ਹੈਗਾ ਆ, ਫਾਇਰ ਸਟੇਸ਼ਨ, ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਡੋਨਟਸ ਵਗੈਰਾ, ਕੌਫੀ ਵਗੈਰਾ ਦੇ ਸਕਦੇ ਆ, ਥੈਂਕ ਯੂ ਕਰ ਸਕਦੇ ਆ ਉਹਨਾਂ ਦਾ ਜਾ ਕੇ। ਸੋ ਕਿਉਂਕਿ ਦੇਖੋ ਵੀ ਕਿੰਨੀ ਜ਼ਿਆਦਾ ਗਰਮੀ ਆ ਅਤੇ ਉੱਤੋਂ ਕਿੱਦਾਂ ਦੇ ਉਹਨੇ ਕੱਪੜੇ ਪਾਏ ਹੁੰਦੇ ਅਤੇ ਕਿੰਨੀ ਅੱਗ ਜਿਹੜੀ ਲੱਗੀ ਹੋਈ ਆ। ਪਿਛਲੇ ਹੁਣ ਕਾਫੀ ਦਿਨ ਹੋ ਗਏ ਆ, ਪੂਰੇ ਜਿਹੜੇ ਲੱਗੇ ਹੋਏ ਹੈਗੇ ਆ। ਇਕੱਲਾ ਕੈਲੀਫੋਰਨੀਆ ਦੇ ਫਾਇਰ ਫਾਈਟਰ ਨਹੀਂ, USA ਤੋਂ ਵੀ, ਹੁਣ ਤਾਂ ਬਾਹਰਲੇ ਮੁਲਕਾਂ ਤੋਂ ਵੀ ਜਿਹੜੇ ਫਾਇਰ ਫਾਈਟਰਸ ਆ ਉਹ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਮੰਗਾਏ ਹੋਏ ਆ। 1 ਮਿਲੀਅਨ ਏਕੜ ਨੂੰ ਅੱਗ ਲੱਗੀ ਹੋਈ ਆ ਜਿਹਨੂੰ ਬਚਾਉਣ ਦੇ ਵਿੱਚ ਫਾਇਰ ਫਾਈਟਰਸ ਲੱਗੇ ਹੋਏ ਆ। ਜੀ ਬਿਲਕੁਲ, ਇਹ ਬਹੁਤੀ ਜ਼ਿਆਦਾ ਅੱਗੇ ਨਾ ਫੈਲੇ, ਇਸ ਨੂੰ ਕੰਟਰੋਲ ਕਰਨ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ। ਜਿਹੜੀ SCU ਵਾਲੀ ਜਿਹੜੀ ਫਾਇਰ ਆ ਉਹ ਇਸ ਟਾਈਮ ਮੌਜੂਦਾ ਫਾਇਰ ਜਿਹੜੀਆਂ ਚੱਲ ਰਹੀਆਂ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਏਕੜ ਰਕਬਾ ਜਿਹੜਾ ਉਹ ਤਬਾਹ ਕਰ ਚੁੱਕੀ ਆ। 3,63,772 ਏਕੜ, 363,000 ਤੋਂ ਵੱਧ ਜਿਹੜੇ ਆ ਇਹ ਇਸ ਟਾਈਮ ਫੈਲੀ ਹੋਈ ਆ ਅਤੇ ਇਹ ਇਸ ਟਾਈਮ 15% ਕੰਟੇਨ ਜਿਹੜੀ ਉਹ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਆ। ਜਿਹੜੀ LNU ਫਾਇਰ ਜਿਹੜੀ ਆ ਨਾਪਾ ਵਾਲੇ ਪਾਸੇ ਆ, ਸਲਾਨੋ ਕਾਊਂਟੀ ਵਾਲੇ ਪਾਸੇ ਆ, ਇਹ ਵੀ ਬਹੁਤ ਜ਼ਿਆਦਾ ਭਿਆਨਕ ਹੈਗੀ ਆ। 3,52,913 ਏਕੜ, 352,000 ਏਕੜਸ ਦੇ ਵਿੱਚ ਫੈਲੀ ਹੋਈ ਆ ਅਤੇ ਇਹ 27% ਕਾਬੂ ਕਰਨ ਦੇ ਵਿੱਚ ਕਾਮਯਾਬੀ ਇਹਨਾਂ ਨੂੰ ਹਾਸਿਲ ਹੋਈ ਆ। ਇਹ ਨਾਪਾ, ਸਨੋਮਾ, ਲੇਕ, ਯੋਲੋ, ਸੋਲਾਨੋ ਕਾਊਂਟੀ ਦੇ ਵਿੱਚ ਜ਼ਿਆਦਾ ਜਿਹੜੀ ਆ ਇਹ ਫੈਲੀ ਹੋਈ ਆ। ਉੱਧਰ ਜਿਹੜੀ CSU ਵਾਲੀ ਆ, ਜਿਹੜੀ ਸੈਂਟਾ ਕਰੂਜ਼ ਮਾਊਂਟੇਨ ਵਾਲੀ ਆ, ਜਿੱਦਾਂ ਹਰਜੋਤ ਜੀ ਨੇ ਦੱਸਿਆ, ਉਹ ਤਕਰੀਬਨ 80,000 ਏਕੜ ਤੱਕ ਜਿਹੜੀ ਉਹ ਫੈਲੀ ਹੋਈ ਆ ਅਤੇ ਇਸ ਨੂੰ 17% ਜਿਹੜਾ ਆ ਉਹ ਕੰਟੇਨ ਕਰਨ ਦੇ ਵਿੱਚ ਕਾਮਯਾਬੀ ਜਿਹੜੀ ਉਹ ਹਾਸਿਲ ਹੋਈ ਆ। ਇਹ ਉਹੀ ਥਾਂ ਆ ਹਰਜੋਤ ਸਿੰਘ ਜੀ ਜਿੱਥੇ ਜਿਹੜਾ ਬਿਗ ਬੇਸਿਨ ਸਭ ਤੋਂ ਪੁਰਾਣਾ ਕੈਲੀਫੋਰਨੀਆ ਦਾ ਜਿਹੜਾ ਸਟੇਟ ਪਾਰਕ ਆ ਉਹ ਜਿਹੜਾ ਪੂਰੀ ਤਰ੍ਹਾਂ ਇੱਕ ਹਿਸਾਬ ਦੇ ਨਾਲ ਤਬਾਹ ਹੋਇਆ। ਉੱਥੇ ਦਾ ਵਿਜ਼ਟਰ ਸੈਂਟਰ, ਹੋਰ ਚੀਜ਼ਾਂ ਜਿਹੜੀਆਂ ਬਿਲਡਿੰਗਸ ਵਿੱਚ ਬਣੀਆਂ ਸੀ ਉਹ ਤਬਾਹ ਹੋਈਆਂ, ਪਰ ਰੈੱਡਵੁੱਡਸ ਜਿਹੜੇ ਆ ਉਹ ਕਹਿੰਦੇ ਬਚੇ ਆ ਅਤੇ ਐਕਸਪਰਟਸ ਦੇ ਕਹਿਣ ਮੁਤਾਬਕ ਆਉਂਦੇ ਮੀਂਹ ਦੇ ਸੀਜ਼ਨ ਦੇ ਵਿੱਚ ਉਹਨਾਂ ਦੇ ਵਿੱਚ ਮੁੜ ਹਰਿਆਲੀ ਜਿਹੜੀ ਆ ਉਹ ਦੇਖੀ ਜਾ ਸਕੇਗੀ। ਇਸੇ ਤਰ੍ਹਾਂ ਲੇਕ ਹਿਊਜ਼ ਰੋਡ, ਪ੍ਰੋਸਪੈਕਟ ਰੋਡ, ਸਾਊਥ ਵੈਸਟ ਲੇਕ ਹਿਊਜ਼ ਜਿਹੜੀ ਲਾਸ ਐਂਜਲਸ ਕਾਊਂਟੀ ਦੇ ਵਿੱਚ ਆ, 31,000 ਏਕੜ ਦੇ ਕਰੀਬ ਉੱਥੇ ਅੱਗ ਲੱਗੀ ਹੋਈ ਆ, ਜਿਹੜੀ ਕਿ 65% ਹੁਣ ਕੰਟੇਨਡ ਹੈਗੀ ਆ। ਇਹ ਲਾਸ ਐਂਜਲਸ ਕਾਊਂਟੀ ਦੀ ਜਿਹੜੀ ਫਾਇਰ ਡਿਪਾਰਟਮੈਂਟ ਆ ਉਹਨਾਂ ਦੇ ਮੁਤਾਬਕ ਇਹ ਜਿਹੜੀ ਅਪਡੇਟ ਆਈ ਆ। ਸੋ ਨਾਰਦਰਨ ਕੈਲੀਫੋਰਨੀਆ ਨਹੀਂ, ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਅੱਗ ਆ ਉਹ ਲੱਗੀ ਹੋਈ ਹੈਗੀ ਆ। ਇਸੇ ਤਰ੍ਹਾਂ ਹਾਈਵੇ 49 ਅਤੇ ਹਾਈਵੇ 120 ਜਿਹੜਾ ਹੈਗਾ ਟੋਲੋਮੇਨ ਕਾਊਂਟੀ ਦੇ ਵਿੱਚ, ਉੱਥੇ 250 ਏਕੜ ਨੂੰ ਅੱਗ ਲੱਗੀ ਹੋਈ ਆ, ਜਿਹੜੀ ਕਿ 40% ਦੇ ਕਰੀਬ ਹੁਣ ਕੰਟੇਨ ਕੀਤੀ ਗਈ ਹੈਗੀ ਆ। ਇਸੇ ਤਰ੍ਹਾਂ ਜਿਹੜਾ ਹੈਗਾ ਯੂਬਾ ਰਿਵਰ ਡਰੇਨੇਜ ਏਰੀਆ, ਨਵਾਡਾ ਸਿਟੀ, ਨਵਾਡਾ ਦੇ ਵਿੱਚ ਉੱਧਰ ਵੀ ਅੱਗ ਲੱਗੀ ਹੋਈ ਆ, ਉਹ ਕਾਫੀ ਕਹਿੰਦੇ 70% ਕੰਟੇਨ ਕੀਤੀ ਗਈ ਹੈਗੀ ਆ। ਜੀ ਬਿਲਕੁਲ, ਸਲੀਨਸ ਦੇ ਇਰਦ ਗਿਰਦ ਵੀ ਇੱਕ ਥਾਂ ਦੇ ਉੱਤੇ ਜਿਹੜੀ ਅੱਗ ਲੱਗੀ ਆ, ਰਿਵਰ ਫਾਇਰ ਜਿਸ ਨੂੰ ਜਿਹੜਾ ਉਹ ਆਖਿਆ ਗਿਆ ਹੈਗਾ, ਇਹ ਵੀ 50,000 ਏਕੜ ਦੇ ਵਿੱਚ ਉੱਥੇ ਫੈਲੀ ਆ ਅਤੇ 33% ਉਸ ਨੂੰ ਕੰਟੇਨ ਕਰਨ ਦੇ ਵਿੱਚ ਕਾਮਯਾਬੀ ਹਾਸਿਲ ਹੋਈ ਆ। ਅਤੇ ਜਿੱਦਾਂ ਤੁਸੀਂ ਦੱਸਿਆ ਸੀ ਵੀ ਸਦਰਨ ਵਾਲੇ ਪਾਸੇ ਜਿਹੜੀ ਲੇਕ ਫਾਇਰ ਆ ਉਸ ਨੂੰ 65% ਤੋਂ ਵੱਧ ਜਿਹੜਾ ਆ ਉਹ ਕਾਬੂ ਦੇ ਵਿੱਚ ਕਰ ਲਿਆ ਗਿਆ ਹੈਗਾ ਆ। ਇਹ ਜਿਹੜੀ ਸੈਂਟਾ ਕਲੈਰੀਟਾ ਦੀਆਂ ਜਿਹੜੀਆਂ ਪਹਾੜੀਆਂ ਆ ਉੱਧਰਲੇ ਪਾਸੇ ਜਿਹੜੀ I-5 ਦੇ ਨਾਲ ਜਿਹੜਾ ਇਲਾਕਾ ਆ ਉੱਥੇ ਜਿਹੜੀ ਇਹ ਲੱਗੀ ਸੀਗੀ। ਸੋ 600 ਤੋਂ ਵੱਧ ਹਰਜੋਤ ਸਿੰਘ ਜੀ ਅੱਗਾਂ ਜਿਹੜੀਆਂ ਇੱਕ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਉਹ ਭਖ ਰਹੀਆਂ ਸੀਗੀਆਂ ਅਤੇ ਕੁਛ ਅੱਗਾਂ ਇੱਦਾਂ ਸੀਗੀਆਂ ਵੀ ਜਿਹੜੀਆਂ ਵੱਖ-ਵੱਖ ਥਾਵਾਂ ਤੋਂ ਚੱਲਦੀਆਂ ਆਪਸ ਦੇ ਵਿੱਚ ਮਰਜ ਹੋ ਗਈ ਅਤੇ ਇੱਕ ਵੱਡੀ ਅੱਗ ਜਿਹੜੀ ਆ ਉਹ ਬਣ ਗਈ ਸੀਗੀ। ਸੋ ਇੱਦਾਂ ਵੀ ਜਿਹੜਾ ਉਹ ਦੇਖਿਆ ਗਿਆ ਹੈਗਾ ਆ। ਇਹ ਕਾਫੀ ਭਿਆਨਕ ਜਿਹੜਾ ਸੀਜ਼ਨ ਆ, ਫਾਇਰ ਸੀਜ਼ਨ ਅਜੇ ਕਿਹਾ ਜਾ ਰਿਹਾ ਵੀ ਅਜੇ ਆਉਣਾ ਆ। ਐਕਚੁਅਲ ਦੇ ਵਿੱਚ ਇਹ ਲਾਈਟਨਿੰਗ ਦੇ ਕਰਕੇ ਜਿਹੜੇ ਥੰਡਰ ਸਟੋਰਮ ਹਫ਼ਤਾ ਡੇਢ ਹਫ਼ਤਾ ਪਹਿਲਾਂ ਆਏ ਸੀ ਉਸ ਦੇ ਕਰਕੇ ਹੀ ਇਹ ਜਿਹੜੀਆਂ ਅੱਗਾਂ ਆ ਇਹ ਲੱਗੀਆਂ ਸੀਗੀਆਂ। ਸੋ ਧਿਆਨ ਰੱਖੋ, ਵੈਜੀਟੇਸ਼ਨ ਜੇ ਤੁਹਾਡੇ ਘਰਾਂ ਦੇ ਵਿੱਚ ਇਰਦ ਗਿਰਦ ਜਿਹੜੀ ਉਹ ਵਧੀਆ, ਜਿੱਥੇ ਜੇ ਤੁਸੀਂ ਪਹਾੜੀ ਪੂੜੀ ਕੋਈ ਖਰੀਦੀ ਆ ਉੱਥੇ ਮੇਕ ਸ਼ੋਰ ਕਰੋ ਵੀ ਉਹ ਸਾਰੀਆਂ ਚੀਜ਼ਾਂ ਸਾਈਡ 'ਤੇ ਜਿਹੜੀ ਫਾਇਰ ਵਾਲੀ ਬਣਾਉਣੀ ਹੁੰਦੀ ਆ ਉਹਨਾਂ ਜਿਹੜਾ ਉਹ ਵਾਹ ਕੇ ਰੱਖਿਆ ਕਰੋ
ਤਾਂ ਜੋ ਜੇ ਕਿਤੇ ਅੱਗ ਲੱਗੇ ਤਾਂ ਬਾਹਰ ਨੂੰ ਜਿਹੜੀ ਉਹ ਘੱਟ ਫੈਲੇ। ਅਤੇ ਇਹ ਧਿਆਨ ਰੱਖਣ ਦੀ ਜਿਹੜੀਆਂ ਸਾਰਿਆਂ ਨੂੰ ਜਿਹੜੀ ਉਹ ਜ਼ਰੂਰਤ ਆ, ਆਪਣਾ ਬਣਦੀ ਜਿਹੜੀ ਜ਼ਿੰਮੇਵਾਰੀ ਆ ਇਸ ਅੱਗ ਤੋਂ ਜਿਹੜੀ ਆ ਉਹ ਬਚਾਉਣ ਦੇ ਲਈ ਉਹ ਜ਼ਰੂਰ ਕਰੋ। ਜਦੋਂ ਟਰੈਵਲ ਕਰ ਰਹੇ ਹੋ ਜੇ ਕੋਈ ਟ੍ਰੇਲਰ ਟਰੂਲਰ ਨਾਲ ਆ, ਮੇਕ ਸ਼ੋਰ ਕਰੋ ਵੀ ਕੋਈ ਲੂਜ਼ ਚੀਜ਼ ਜਿਹੜੀ ਆ ਉਹ ਨਾਲ ਨਾ ਹੋਵੇ, ਕਿਉਂਕਿ ਨਹੀਂ ਤਾਂ ਫਿਰ ਸਪਾਰਕ ਜਿਹੜੇ ਉਹ ਥੱਲੇ ਸੜਕ ਦੇ ਨਾਲ ਖਹਿ ਕੇ ਸਪਾਰਕ ਹੋ ਕੇ ਤਾਂ ਆਲੇ ਦੁਆਲੇ ਅੱਜ ਕੱਲ੍ਹ ਜਿਹੜਾ ਘਾਹ ਸੁੱਕਾ ਆ ਉਹ ਬਰੂਦ ਹੀ ਆ, ਵੀ ਉਹਨਾਂ ਨੂੰ ਅੱਗ ਜਿਹੜੀ ਉਹ ਪੈ ਸਕਦੀ ਆ। ਜਿਹੜੇ ਸਿਗਰਟ ਨੋਸ਼ੀ ਕਰਦੇ ਆ ਉਸ ਸਿਗਰਟ ਦੇ ਭਾਈ ਜਿਹੜੇ ਬੱਟ ਨੇ, ਫਿਲਟਰ ਨੇ, ਉਹ ਇੱਦਾਂ ਜਿਹੜਾ ਉਹ ਬਾਹਰ ਨੂੰ ਚੱਲਦੀ ਨੂੰ ਜਿਹੜਾ ਉਹ ਨਾ ਸੁੱਟੋ। ਇਹਦੇ ਕਰਕੇ ਬਹੁਤ ਅਣਗਹਿਲੀਆਂ ਅਤੇ ਇੱਦਾਂ ਦੀਆਂ ਜਿਹੜੀਆਂ ਬੇਵਕੂਫੀਆਂ ਦੇ ਕਰਕੇ ਕਈ ਵਾਰੀ ਹਜ਼ਾਰਾਂ ਹੀ ਏਕੜ ਜਿਹੜੇ ਉਹ ਸੜੇ ਨੇ। ਲੋਕਾਂ ਦੇ ਘਰਾਂ ਦੀਆਂ ਪ੍ਰਾਪਰਟੀਆਂ ਦੀ ਵੀ ਜਿਹੜੀ ਤਬਾਹੀ ਆ ਉਹ ਕਈ ਵਾਰੀ ਹੋ ਜਾਂਦੀ ਆ। ਸੋ ਕਿਰਪਾ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਜਿਹੜਾ ਉਹ ਰੱਖਿਆ ਜਾਵੇ। ਜੇ ਤੁਸੀਂ ਪੁਰਾਣੇ ਇਤਿਹਾਸ ਦੇ ਵਿੱਚ ਹਰਜੋਤ ਸਿੰਘ ਜੀ ਫਰੋਲੋ ਜ਼ਿਆਦਾਤਰ PG&E ਜਾਂ ਕਿਸੇ ਨਾ ਕਿਸੇ ਜਿਹੜੇ ਹਿਊਮਨ ਇੰਸੀਡੈਂਟ ਦੇ ਕਰਕੇ ਜਿਹੜੀਆਂ ਅੱਗਾਂ ਲੱਗੀਆਂ ਸੀ, ਇਹ ਇਸ ਵਾਰ ਜਿਹੜੀਆਂ ਇਹ ਹੁਣ ਇਸ ਟਾਈਮ ਅੱਗਾਂ ਚੱਲ ਰਹੀਆਂ ਇਹ ਕੁਦਰਤੀ ਜਿਹੜੀ ਮਾਰ ਆ, ਬਿਜਲੀ ਜਿਹੜੀ ਡਿੱਗੀ ਆ ਵੱਖ-ਵੱਖ ਥਾਵਾਂ 'ਤੇ, ਉਹਦੇ ਕਰਕੇ ਜਿਹੜੀਆਂ ਲੱਗੀਆਂ ਹੋਈਆਂ ਨੇ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਕਿ ਹਰੀਕੇਨ ਲੌਰਾ ਦੇ ਨਾਲ ਰਿਲੇਟਡ ਹੈਗੀ ਆ। ਹਰੀਕੇਨ ਲੌਰਾ ਇੱਕ ਕਾਫੀ ਸਟਰੋਂਗ ਤੂਫਾਨ ਆ ਰਿਹਾ ਹੈਗਾ, ਖਾਸ ਕਰਕੇ ਲੂਜ਼ੀਆਨਾ ਟੈਕਸਸ ਬਾਰਡਰ ਏਰੀਏ ਵੱਲ। ਕਹਿੰਦੇ ਵੀ ਕੱਲ੍ਹ ਸ਼ਾਮ ਨੂੰ, ਬੁੱਧਵਾਰ ਸ਼ਾਮ ਨੂੰ ਇਹ ਸ਼ੁਰੂ ਹੋਊਗਾ ਅਤੇ ਵੀਰਵਾਰ ਤੱਕ ਇਹਦਾ ਪੂਰਾ ਜ਼ੋਰ ਰਹੂਗਾ। 115 ਮੀਲ ਪਰ ਆਵਰ ਦੇ ਹਿਸਾਬ ਨਾਲ ਜਿਹੜੀਆਂ ਹਵਾਵਾਂ ਉੱਥੇ ਚੱਲਣਗੀਆਂ। NOAA ਜਿਹੜਾ ਹਰੀਕੇਨ ਹੰਟਰ ਏਅਰਕ੍ਰਾਫਟ ਆ ਉਸ ਨੇ ਇਹ ਡਿਟੈਕਟ ਕੀਤਾ ਆ। ਰਾਈਟ ਨਾਓ ਜਦੋਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹੈਗੇ ਆ, 75 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਜਿਹੜੀਆਂ ਗੋਲਫ ਆਫ ਮੈਕਸੀਕੋ ਆ ਉਹਦੇ ਵਿੱਚ ਚੱਲ ਰਹੀਆਂ। ਸੋ ਜਿਹੜੇ ਕਈ ਟਰੱਕਰ ਵੀਰ ਆ ਜਾਂ ਹੋਰ ਵੀ ਆਪਣੇ ਸਰੋਤੇ ਉਸ ਏਰੀਏ ਦੇ ਵਿੱਚ ਰਹਿੰਦੇ ਆ, ਜਾ ਰਹੇ ਹੈਗੇ ਆ ਉਸ ਏਰੀਏ ਨੂੰ, ਪਲੀਜ਼ ਮੇਕ ਸ਼ੋਰ ਕਰੋ, ਕਿਉਂਕਿ ਉਹ ਏਰੀਏ ਦੇ ਵਿੱਚ ਕਾਫੀ ਵੱਡਾ ਜਿਹੜਾ ਤੂਫਾਨ ਲੂਜ਼ੀਆਨਾ ਅਤੇ ਟੈਕਸਸ ਦੇ ਬਾਰਡਰ ਦੇ ਉੱਤੇ ਆਉਣਾ ਹੈਗਾ ਆ ਕੱਲ੍ਹ ਨੂੰ ਅਤੇ ਪਰਸੋਂ ਨੂੰ। ਸੋ ਉਸ ਤੋਂ ਬਚਿਆ ਜਾਵੇ ਤਾਂ ਉਹਦੇ ਵਿੱਚ ਹੀ ਜਿਹੜੀ ਆ ਭਲਾਈ ਹੈਗੀ ਆ। ਜੀ ਬਿਲਕੁਲ। ਹਰੀਕੇਨ ਵਾਰਨਿੰਗ ਕਹਿੰਦੇ ਜਿਹੜੇ ਸੈਨ ਲੂਈਸ ਪਾਸ ਜਿਹੜਾ ਹੈਗਾ ਟੈਕਸਸ ਦੇ ਵਿੱਚ ਆਲਰੇਡੀ ਉੱਥੇ ਉਹਨਾਂ ਨੇ ਜਿਹੜੀ ਉਹ ਕੀਤੀ ਹੋਈ ਹੈ ਅਤੇ ਅਗਲੇ 36 ਘੰਟੇ ਤੱਕ ਜਿਹੜੇ ਕਹਿੰਦੇ ਵੀ ਹਰੀਕੇਨ ਵਰਗੀਆਂ ਕੰਡੀਸ਼ਨਸ ਆ ਉਹ ਉੱਥੇ ਐਕਸਪੈਕਟ ਕੀਤੀਆਂ ਜਾ ਰਹੀਆਂ ਹੈਗੀਆਂ ਆ। ਸੈਨ ਲੂਈਸ ਪਾਸ ਮਿਸਿਸਿਪੀ ਰਿਵਰ ਦੇ ਕਹਿ ਲਓ ਵੀ ਮੂੰਹ ਦੇ ਉੱਤੇ ਜਿਹੜਾ ਉਹ ਹੈਗਾ ਉੱਥੇ ਸਟੋਰਮ ਸਰਜ ਦੀ ਵਾਰਨਿੰਗਸ ਵੀ ਜਿਹੜੀਆਂ ਨਾਲ ਦੇ ਨਾਲ ਉਹਨਾਂ ਨੇ ਦਿੱਤੀਆਂ ਹੋਈਆਂ ਨੇ। ਸੋ ਇਹ ਹਿਊਸਟਨ ਇਰਦ ਗਿਰਦ ਦੇ ਨਿਊ ਔਰਲੀਨਜ਼ ਇਹ ਜਿਹੜੇ ਵੱਡੇ ਵੱਡੇ ਸ਼ਹਿਰ ਇਸ ਦੇ ਇਰਦ ਗਿਰਦ ਜਿਹੜੇ ਉਹ ਆਉਂਦੇ ਨੇ। ਸੋ ਉੱਥੇ ਇਸ ਦਾ ਜਿਹੜਾ ਅਸਰ ਆ ਉਹ ਦੇਖਿਆ ਜਾ ਸਕਦਾ ਹੈਗਾ ਆ। ਚਲੋ ਆਪਾਂ ਉਮੀਦ ਕਰਦੇ ਹਾਂ ਵੀ ਲੈਂਡਫਾਲ ਤੋਂ ਪਹਿਲਾਂ ਇਸ ਦਾ ਜਿਹੜੀ ਕੈਟਾਗਰੀ ਆ ਜਾਂ ਇਸ ਦਾ ਜ਼ੋਰ ਆ ਉਹ ਥੋੜ੍ਹਾ ਘੱਟ ਜਾਵੇ, ਕਿਉਂਕਿ ਆਲਰੇਡੀ ਲੋਕ ਤਾਂ ਜਿਹੜੇ ਆਫਤ ਦੇ ਵਿੱਚ ਪਹਿਲਾਂ ਹੀ ਜਿਹੜੇ ਉਹ ਫਸੇ ਹੋਏ ਨੇ। ਸੋ ਆਲਰੇਡੀ ਜਿਹੜਾ ਇਹ ਏਰੀਆ ਹੈਗਾ, ਇਸ ਏਰੀਏ ਦੇ ਵਿੱਚ ਰਾਈਟ ਨਾਓ ਲੋਕਾਂ ਨੇ ਕਹਿੰਦੇ ਵੀ ਦੇਖ ਰਹੇ ਵੀ ਬਹੁਤ ਹੀ ਜਿਹੜਾ ਹੈਵੀ ਰੇਨ ਪੈ ਰਿਹਾ ਹੈਗਾ। ਹਰੀਕੇਨ ਲੌਰਾ ਨੂੰ ਕੈਟਾਗਰੀ 3 ਸਟੋਰਮ ਡਿਕਲੇਅਰ ਕੀਤਾ ਗਿਆ, ਜਿਹਦੇ ਨਾਲ ਕਹਿੰਦੇ ਵੀ ਕੈਟਾਗਰੀ 3 ਦੀ ਜੇ ਡਿਸਕਸ ਕਰਦੇ ਜਾਈਏ, ਜਿਹੜੇ ਟਰੀਜ਼ ਹੈਗੇ ਆ ਉਹ ਪੱਟ ਹੋ ਜਾਂਦੇ ਆ, ਇਨਫਰਾਸਟਰਕਚਰਸ ਜਿਹੜੀਆਂ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਸਕਦਾ ਅਤੇ ਜਾਨੀ ਨੁਕਸਾਨ ਵੀ ਇਹਦੇ ਨਾਲ ਹੋ ਸਕਦਾ। ਸੋ ਕੈਟਾਗਰੀ 3 ਦਾ ਸਟੋਰਮ ਸਰੋਤਿਆਂ ਨੂੰ ਯਾਦ ਹੋਊਗਾ 2017 ਸੰਨ ਦੇ ਵਿੱਚ ਟੈਕਸਸ ਦੇ ਵਿੱਚ ਆਇਆ ਸੀ, ਜਿਸ ਦਾ ਨਾਮ ਹਰੀਕੇਨ ਹਾਰਵੇ ਸੀ, ਅਤੇ ਹਰੀਕੇਨ ਰੀਟਾ ਜਿਸ ਨੇ ਸੰਨ 2005 ਦੇ ਵਿੱਚ ਲੂਜ਼ੀਆਨਾ 'ਚ ਹਿੱਟ ਕੀਤਾ ਸੀ ਅਤੇ ਉਹਦਾ ਕਾਫੀ ਨੁਕਸਾਨ ਹੋਇਆ ਸੀ। ਜੀ ਜੀ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵਿੱਚ ਜੇ ਆਪਾਂ ਦੱਸਦੇ ਜਾਈਏ ਤਾਂ ਕਹਿੰਦੇ ਵੀ ਕੈਲੀਫੋਰਨੀਆ ਦੀ ਅਨਇੰਪਲੋਇਮੈਂਟ ਦੇ ਬਾਬਤ ਇਹ ਅਪਡੇਟ ਜਿਹੜੀ ਉਹ ਸੀਗੀ ਵੀ ਜਿਹੜੀ ਸਟੇਟ ਆ ਹੁਣ ਉਹਨਾਂ ਨੇ ਜਿਹੜਾ ਫੈਡਰਲ ਫੰਡਸ ਉਸ ਲਈ ਜਿਹੜਾ ਅਪਲਾਈ ਕੀਤਾ ਸੀਗਾ, ਉਹ ਕਹਿੰਦੇ ਵੀ ਸਟੇਟ ਨੂੰ ਹੁਣ ਫੈਡਰਲ ਫੰਡ ਜਿਹੜਾ $300 ਐਕਸਟਰਾ ਮਿਲਣਾ ਸੀਗਾ ਉਹ ਮਿਲਣਾ ਸ਼ੁਰੂ ਹੋ ਸਕਦਾ ਹੈ, ਪਰ ਅਜੇ ਜਿਹੜੀਆਂ ਪੇਮੈਂਟ ਸਟਾਰਟ ਹੋਣ ਨੂੰ ਵਕਤ ਜਿਹੜਾ ਉਹ ਲੱਗੇਗਾ। ਕੈਲੀਫੋਰਨੀਆ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਜਿਹੜੇ ਐਡੀਸ਼ਨਲ $300 ਅਨਇੰਪਲੋਇਮੈਂਟ ਬੈਨੀਫਿਟਸ ਦੇ ਵਿੱਚ ਜਿਹੜੇ ਇਹ ਮਿਲਣਗੇ। ਇਹ US ਗੌਰਮੈਂਟ ਦੀ ਜਿਹੜੀ ਲਾਸਟ ਵੇਜਿਸ ਅਸਿਸਟੈਂਸ ਪ੍ਰੋਗਰਾਮ ਜਿਹੜਾ ਸੀਗਾ, ਜਿਹੜਾ ਰਾਸ਼ਟਰਪਤੀ ਟਰੰਪ ਨੇ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ ਕੀਤਾ ਸੀ, ਉਹਨਾਂ ਨੇ ਫੀਮਾ ਦੇ ਵਿੱਚੋਂ ਇਹ ਜਿਹੜੇ ਡਾਲਰ ਆ ਉਹ ਡਿਸਟਰੀਬਿਊਟ ਕਰਨ ਜਿਹੜੇ ਆ ਉਹਨਾਂ ਨੇ ਉਹ ਜਾ ਰਹੇ ਆ। ਪਹਿਲਾਂ ਤਾਂ ਕਹਿੰਦੇ ਜਿਹੜੇ ਇੱਥੋਂ ਦੇ ਗਵਰਨਰ ਆ ਉਹਨਾਂ ਨੇ ਸ਼ੰਕਾ ਜਿਹੜੀ ਜ਼ਾਹਰ ਕੀਤੀ ਸੀ ਵੀ ਕੈਲੀਫੋਰਨੀਆ ਇਸ ਦੇ ਵਿੱਚ ਪਾਰਟੀਸਪੇਟ ਕਰਨ 'ਚ ਕਾਮਯਾਬ ਹੋ ਸਕੂਗਾ ਜਾਂ ਨਹੀਂ, ਪਰ ਕਹਿੰਦੇ ਆ ਵੀ ਸਟੇਟ ਹੁਣ $100 ਆਪਣੇ ਪੱਲਿਓਂ ਅਤੇ $300 ਜਿਹੜਾ ਆ
ਉਹ ਜਿਹੜਾ ਫੈਡਰਲ ਮਨੀ ਆ ਉਸ ਦੇ ਵਜੋਂ ਜਿਹੜਾ ਲੋਕਾਂ ਨੂੰ ਅਨਇੰਪਲੋਇਮੈਂਟ ਬੈਨੀਫਿਟਸ ਦੇ ਵਜੋਂ ਜਿਹੜਾ ਹਰ ਵੀਕ ਆ ਉਹ ਦੇਣਾ ਸ਼ੁਰੂ ਕਰੇਗਾ। ਜੀ, ਸੋ ਇਹ ਗੁੱਡ ਨਿਊਜ਼ ਹੈਗੀ ਆ। ਜਿਹੜੇ ਕੈਲੀਫੋਰਨੀਆ ਵਾਲੇ ਆ ਘੱਟੋ ਘੱਟ ਕੁਛ ਨਾ ਕੁਛ ਉਹਨਾਂ ਨੂੰ ਹੈਲਪ ਜਿਹੜੀ ਮਿਲਦੀ ਰਹੂਗੀ। ਜਿਹੜੇ ਅਨਪਲਾਈਮੈਂਟ 'ਤੇ ਸਾਨੂੰ ਬਹੁਤ ਬਾਰ-ਬਾਰ ਕੁਐਸਚਨ ਪੁੱਛਦੇ ਰਹਿੰਦੇ ਸੀ ਸਰੋਤੇ। ਸੋ ਤੁਹਾਡੀ ਜਿਹੜੀ ਰੈਗੂਲਰ ਅਨਪਲਾਈਮੈਂਟ ਆ ਪਲੱਸ $600 ਮਿਲਿਆ ਸੀ ਜੁਲਾਈ 31 ਤੱਕ। ਜਿਹੜਾ $600 ਉਹ ਫੈਡਰਲ ਗਵਰਨਮੈਂਟ ਸੀ ਵੱਲੋਂ ਦਿੱਤਾ ਗਿਆ ਸੀ। ਹੁਣ ਉਸ ਨੂੰ ਘਟਾ ਕੇ ਤੁਹਾਨੂੰ ਜਿਹੜਾ ਹੈ $400 ਉਹ ਮਿਲੂਗਾ। ਤੇ 400 ਦੇ ਵਿੱਚੋਂ 300 ਜਿਹੜੇ ਫੈਡਰਲ ਦੇ ਆ ਤੇ 100 ਜਿਹੜੇ ਉਹ ਸਟੇਟ ਨੂੰ ਆਪਣੇ ਪੱਲਿਓਂ ਜਿਹੜੇ ਉਹ ਦੇਣੇ ਸੋ ਇਹ ਪੈਣੇ ਹੈਗੇ। ਰੈਟਰੋਐਕਟਿਵ ਹੋਊਗਾ ਫਿਰ ਜੇ 31 ਜੁਲਾਈ ਤੋਂ ਲੈ ਕੇ ਜਿਨ੍ਹਾਂ ਨੂੰ ਹੁਣ ਮਿਸ ਵੀ ਹੋਇਆ ਤੇ ਉਹ ਸਾਰਾ ਮਿਲੂਗਾ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਯੂਨੀਵਰਸਿਟੀ ਆਫ ਅਲਬਾਮਾ ਤੋਂ ਆ ਰਹੀ ਹੈ। ਕਹਿੰਦੇ ਪਈ ਯੂਨੀਵਰਸਿਟੀ ਆਫ ਅਲਬਾਮਾ ਦੇ ਵਿੱਚ 531 ਨਵੇਂ ਕੇਸ ਕਰੋਨਾ ਵਾਇਰਸ ਪੋਜ਼ਿਟਿਵ ਸਟੂਡੈਂਟਸ ਦੇ ਤੇ ਫੈਕਲਟੀ ਦੇ ਤੇ ਸਟਾਫ ਦੇ ਪਾਏ ਗਏ ਆ, ਜਿਹੜੀ ਕਿ ਇੱਕ ਯੂਨੀਵਰਸਿਟੀ ਦੇ ਵਿੱਚ ਕਾਫੀ ਵੱਡੀ ਗਿਣਤੀ ਹੈਗੀ ਆ। ਸੋ ਇਸੇ ਨੂੰ ਲੈ ਕੇ ਜਿਹੜੇ ਆ ਬਹੁਤ ਸਾਰੇ ਸਕੂਲ, ਯੂਨੀਵਰਸਿਟੀਜ਼, ਕਾਲਜਸ ਜਿਹੜੇ ਉਹ ਫਿਕਰ ਦੇ ਵਿੱਚ ਆ ਵੀ ਜੇ ਆਪਾਂ ਖੋਲ੍ਹਦੇ ਹੈਗੇ ਆ ਯੂਨੀਵਰਸਿਟੀ, ਕਾਲਜਸ, ਸਕੂਲਸ ਨੂੰ ਤੇ ਬੱਚਿਆਂ ਨੂੰ ਜਿਹੜਾ ਆ ਕਰੋਨਾ ਵਾਇਰਸ ਜਿਹੜੀ ਜ਼ਿਆਦਾ ਹੋ ਸਕਦੀ ਆ, ਫੈਲ ਸਕਦੀ ਆ ਕਿ ਨਹੀਂ ਫੈਲ ਸਕਦੀ। ਪਰ ਇਹ ਜਿਹੜੀਆਂ ਐਗਜ਼ਾਮਪਲਸ ਆ ਇਹ ਯੂਨੀਵਰਸਿਟੀ ਆਫ ਅਲਬਾਮਾ ਵੱਲੋਂ ਹੁਣ ਜਿਹੜੀ ਨਿਊਜ਼ ਆਈ ਆ ਵੀ ਕਿਸ ਤਰ੍ਹਾਂ ਉੱਥੇ ਇੰਨੇ ਸਟੂਡੈਂਟਸ ਨੂੰ ਕਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ ਹੈਗਾ ਸਟੂਡੈਂਟਸ ਵਿੱਚ। ਜੀ, ਐਪਲ ਦਾ ਤੇ ਫੋਰਟਨਾਈਟ ਜਿਹੜੀ ਇੱਕ ਗੇਮ ਆ, ਐਪਿਕ ਸ਼ਾਇਦ ਗੇਮਸ ਕਰਕੇ ਉਹਨਾਂ ਦਾ ਨਾਮ ਆ, ਉਹਨਾਂ ਦਾ ਰੌਲਾ ਰੱਪਾ ਜਿਹੜਾ ਇਸ ਟਾਈਮ ਕਾਫੀ ਚੱਲ ਰਿਹਾ ਸੀ ਐਪ ਸਟੋਰ ਨੂੰ ਲੈ ਕੇ। ਜਿਹੜੀ ਐਪਿਕ ਗੇਮਸ ਆ ਫੋਰਟਨਾਈਟ ਵਾਲਿਆਂ ਨੇ ਡਾਇਰੈਕਟ ਪੇਮੈਂਟ ਜਿਹੜੀਆਂ ਉਸ ਦੇ ਵਿੱਚ ਕਰ ਦਿੱਤੀਆਂ ਸੀ। ਐਪਲ ਨੇ ਕਿਹਾ ਵੀ ਇੱਦਾਂ ਹੋ ਨਹੀਂ ਸਕਦਾ, ਤੁਹਾਨੂੰ ਸਾਡੇ ਥਰੂ ਹੀ ਜਾਣਾ ਪੈਣਾ, ਕਿਉਂਕਿ ਐਪਲ ਜਿਹੜੀ ਵੀ ਸੇਲ ਐਪ ਸਟੋਰ ਦੇ ਵਿੱਚ ਹੁੰਦੀ ਆ ਉਹਦਾ 30% ਜਿਹੜਾ ਕਮਿਸ਼ਨ ਆ ਉਹ ਆਪਣੇ ਕੋਲ ਜਿਹੜੀ ਉਹ ਰੱਖਦੀ ਆ। ਹੁਣ ਹਾਲ ਦੀ ਘੜੀ ਜਿਹੜੇ ਐਪਲ ਦੇ ਹੱਕ ਦੇ ਵਿੱਚ ਹੀ ਜਿਹੜਾ ਇੱਕ ਫੈਸਲਾ ਆਇਆ ਆ, ਐਪਿਕ ਵਾਲਿਆਂ ਨੇ ਜਿਹੜਾ ਅਦਾਲਤ ਦੇ ਵਿੱਚ ਸਹਾਰਾ ਲਿਆ ਸੀਗਾ ਤੇ ਇਸ ਤੋਂ ਬਾਅਦ ਦੇ ਵਿੱਚ ਜੱਜ ਜਿਹੜੇ ਆ ਉਹਨਾਂ ਨੇ ਇਹ ਆਖਿਆ ਆ ਵੀ ਐਪਲ ਹਾਲ ਦੀ ਘੜੀ ਇਹਨਾਂ ਦੀ ਗੇਮ ਆ ਉਸ ਨੂੰ ਬਲੌਕ ਜਿਹੜੀ ਉਹ ਕਰ ਸਕਦੀ ਆ। ਹੁਣ ਕਹਿੰਦੇ ਵੀ ਜਿਹੜੀ ਫੁੱਲ ਹੀਅਰਿੰਗ ਆ, ਪੂਰੀ ਜਿਹੜੀ ਸੁਣਵਾਈ ਆ ਉਹ 28 ਸਤੰਬਰ ਨੂੰ ਇਹ ਹੋਵੇਗੀ। ਐਪਲ ਨੇ ਇਹ ਗੇਮ ਜਿਹੜੇ ਐਪ ਸਟੋਰ ਤੋਂ ਜਿਹੜੀ ਉਹ ਬਾਹਰ ਕੱਢ ਲਈ ਸੀ, ਕਿਉਂਕਿ ਐਪਿਕ ਨੇ ਕਹਿੰਦੇ ਆ ਵੀ ਉਹਨਾਂ ਦੇ ਜਿਹੜੇ ਪਾਲਿਸੀਜ਼ ਹੈਗੀਆਂ ਐਪਲ ਦੀਆਂ ਉਸ ਦੀ ਉਲੰਘਣਾ ਕੀਤੀ ਸੀ, ਡਾਇਰੈਕਟ ਪੇਮੈਂਟਸ ਜਿਹੜੀਆਂ ਆ ਉਹ ਇੰਸਟਾਲ ਕਰਕੇ। ਜੱਜ ਜਿਹੜੇ ਗੰਜ਼ਾਲਸ ਰੋਜਰਸ ਆ ਉਹਨਾਂ ਨੇ ਜਿਹੜਾ ਇਹ ਦੱਸਿਆ ਸੀਗਾ ਵੀ ਇਹ ਐਪਲ ਵਾਲੇ ਜੋ ਕਹਿ ਰਹੇ ਉਹ ਹਾਲ ਦੀ ਘੜੀ ਜਿਹੜਾ ਉਹ ਠੀਕ ਆ। ਸੋ ਹੁਣ ਦੇਖਦੇ ਹਾਂ 28 ਸਤੰਬਰ ਨੂੰ ਕੀ ਸੁਣਵਾਈ ਜਿਹੜੀ ਉਹ ਹੁੰਦੀ ਆ। ਜੀ, ਅਗਲੀ ਖਬਰ ਜਿਹੜੀ ਅਮਰੀਕਨ ਏਅਰਲਾਈਨਸ ਦੇ ਸੰਬੰਧ ਦੇ ਵਿੱਚ ਆ। ਅਮਰੀਕਨ ਏਅਰਲਾਈਨਸ ਕਹਿੰਦੀ ਆ ਵੀ ਉਹ 19,000 ਦੇ ਕਰੀਬ ਜੌਬਸ ਆ ਉਹ ਕੱਟ ਕਰ ਸਕਦੇ ਆ ਸਤੰਬਰ 30 ਤੋਂ ਬਾਅਦ। ਪਿਛਲੇ ਸਮੇਂ ਦੇ ਵਿੱਚ ਫੈਡਰਲ ਗਵਰਨਮੈਂਟ ਵੱਲੋਂ $25 ਬਿਲੀਅਨ ਅਮਰੀਕਨ ਏਅਰਲਾਈਨ ਵਾਪਸ ਲੈਣਾ ਚਾਹੀਦਾ ਇਹਨਾਂ ਤੋਂ ਇਹ ਅਮਰੀਕਨ ਏਅਰਲਾਈਨ ਨੂੰ ਦਿੱਤਾ ਗਿਆ ਸੀ ਤੇ ਉਹਨਾਂ ਤੋਂ ਵਾਅਦਾ ਲਿਆ ਗਿਆ ਸੀ ਵੀ ਤੁਸੀਂ ਕੋਈ ਵੀ ਬੰਦਾ ਜਿਹੜਾ ਆ ਉਹ ਸਤੰਬਰ 30 ਤੱਕ ਲੇ ਆਫ ਨਾ ਕਰੋਗੇ। ਸੋ ਪਰ ਹੁਣ ਉਹ ਕਹਿੰਦੇ ਆ ਵੀ ਸਤੰਬਰ 30 ਤੋਂ ਬਾਅਦ ਹੁਣ ਕਹਿੰਦੇ ਆ ਵੀ ਸਾਨੂੰ ਹੋਰ $25 ਬਿਲੀਅਨ ਦਿੱਤਾ ਜਾਵੇ ਤਾਂ ਕਿ ਜਿਹੜੇ EMPLOYEE ਆ 19,000 ਦੇ ਕਰੀਬ ਉਹਨਾਂ ਨੂੰ ਕੱਟ ਨਾ ਕੀਤਾ ਜਾਵੇ। ਸਰੋਤਿਆਂ ਨੂੰ ਦੱਸਦੀ ਜਾਈਏ, ਫੋਰਟ ਵਰਥ ਟੈਕਸਸ ਬੇਸਡ ਅਮਰੀਕਨ ਏਅਰਲਾਈਨ ਦੇ ਕੋਲ ਇਸ ਟਾਈਮ 1,40,000 EMPLOYEE ਹੈਗੇ ਆ ਤੇ ਉਹਨਾਂ ਨੇ ਇਹ ਕਿਹਾ ਆ ਵੀ ਈਵਨ ਦੋ ਏਅਰਲਾਈਨ ਇੰਡਸਟਰੀ ਨੇ ਹੁਣ ਕਾਫੀ ਪਿਕ ਕੀਤਾ ਆ ਪਿਛਲੇ ਦਿਨਾਂ ਦੇ ਵਿੱਚ, ਪਰ ਜੇ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ ਲੈਸ ਦੈਨ 50% ਜਿਹੜੀ ਟਰੈਵਲ ਲੋਕ ਇਸ ਟਾਈਮ ਕਰ ਰਹੇ ਹੈਗੇ ਆ। ਸੋ ਬਹੁਤੇ ਇਹਨਾਂ ਦੇ ਵਿੱਚ ਯੂਨੀਅਨ ਦੇ ਵਰਕਰਸ ਆ। ਇਸੇ ਤਰ੍ਹਾਂ ਡੈਲਟਾ ਏਅਰਲਾਈਨ ਨੇ ਵੀ ਅਨਾਊਂਸ ਕੀਤਾ ਵੀ ਉਹ 2,000 ਦੇ ਕਰੀਬ ਪਾਇਲਟਸ ਜਿਹੜੇ ਆ ਉਹਨਾਂ ਨੂੰ ਛੁੱਟੀ ਦੇ ਸਕਦੇ ਹੈਗੇ ਆ। ਯੂਨਾਈਟਿਡ ਨੇ ਪਿਛਲੇ ਮਹੀਨੇ ਕਿਹਾ ਸੀ, ਯੂਨਾਈਟਿਡ ਏਅਰਲਾਈਨ ਨੇ ਵੀ 36,000 ਦੇ ਕਰੀਬ ਅਸੀਂ EMPLOYEE ਜਿਹੜੇ ਆ ਉਹਨਾਂ ਨੂੰ ਲੇ ਆਫ ਕਰ ਸਕਦੇ ਹੈਗੇ ਆ। ਸਾਊਥ ਵੈਸਟ ਏਅਰਲਾਈਨ ਨੇ ਕਿਹਾ ਵੀ ਅਸੀਂ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਕੱਟ ਆ ਉਹ ਨਹੀਂ ਕਰਨਾ। ਜੀ, ਫਲੋਰੀਡਾ ਤੋਂ ਅਗਲੀ ਜਿਹੜੀ ਖਬਰ ਆ ਰਹੀ ਆ, ਉੱਥੇ ਇੱਕ ਜੱਜ ਆ ਉਹਨਾਂ ਨੇ ਜਿਹੜੇ ਫਲੋਰੀਡਾ ਦੇ ਕਮਿਸ਼ਨਰ ਆ ਜਿਹੜੇ ਬ੍ਰਿਕ ਐਂਡ ਮੋਰਟਰ ਸਕੂਲ ਖੋਲ੍ਹਣ ਦੀ ਗੱਲ ਕੀਤੀ, ਆਖੀ ਸੀਗੀ ਇੱਕ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਵੀ ਤੁਹਾਨੂੰ ਖੋਲ੍ਹਣੇ ਹੀ ਪੈਣਗੇ। ਜੱਜ ਨੇ ਇਸ ਆਦੇਸ਼ ਨੂੰ ਗੈਰ ਸੰਵਿਧਾਨਿਕ ਜਿਹੜਾ ਉਹ ਕਰਾਰ ਦਿੱਤਾ ਆ ਵੀ ਇਸ ਤਰੀਕੇ ਦੇ ਨਾਲ ਤੁਸੀਂ ਰੀਓਪਨ ਨਹੀਂ ਕਰ ਸਕਦੇ। ਸਰਕਟ ਜੱਜ ਚਾਰਲਸ ਡਾਟਸਨ ਉਹਨਾਂ ਨੇ ਆਪਣੀ ਜਿਹੜੀ ਰੂਲਿੰਗ ਆ ਅੱਜ ਇਹ ਇਸ਼ੂ ਕੀਤੀ ਆ। ਜਿਹੜੇ ਫਲੋਰੀਡਾ ਐਜੂਕੇਸ਼ਨ ਕਮਿਸ਼ਨਰ ਨੇ ਜਿਹੜਾ ਐਗਜ਼ੀਕਿਊਟਿਵ ਆਰਡਰ ਜੁਲਾਈ 'ਚ ਕੀਤਾ ਸੀ ਵੀ ਅਗਸਤ ਦੇ ਵਿੱਚ ਰੀਓਪਨ ਹੋਣ, ਉਸ ਦੇ ਖਿਲਾਫ ਜਿਹੜਾ ਚੈਲੰਜ ਆ ਫਲੋਰੀਡਾ ਐਜੂਕੇਸ਼ਨ ਐਸੋਸੀਏਸ਼ਨ ਦੇ ਦੁਆਰਾ ਜਿਹੜਾ ਆ
ਉਹ ਕੀਤਾ ਗਿਆ ਸੀਗਾ। ਤੇ ਕਹਿੰਦੇ ਇਸ ਦੇ ਵਿੱਚ ਜਿਹੜਾ ਜੱਜ ਉਹਨਾਂ ਨੇ ਕਿਹਾ ਵੀ ਇਹ ਗੈਰ ਸੰਵਿਧਾਨਿਕ ਇੱਥੋਂ ਤੱਕ ਹੈਗਾ ਆ ਵੀ ਇਹ ਸੇਫਟੀ ਜਿਹੜੀ ਆ ਉਸ ਨੂੰ ਡਿਸਰਿਗਾਰਡ ਜਿਹੜਾ ਉਹ ਕਰ ਰਿਹਾ ਹੈ। ਲੋਕਲ ਸਕੂਲ ਬੋਰਡ ਦੇ ਡਿਸੀਜਨ ਆ ਉਸ ਨੂੰ ਜਿਹੜਾ ਇਹ ਨਹੀਂ ਮੰਨ ਰਹੇ ਤੇ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਰੀਓਪਨਿੰਗ ਕਰਨਾ ਜਿਹੜਾ ਆ ਉਹ ਠੀਕ ਨਹੀਂ ਹੋਵੇਗਾ। ਤੇ ਕੰਡੀਸ਼ਨਸ ਕਹਿੰਦੇ ਜਿੰਨੀ ਦੇਰ ਤੱਕ ਕਿ ਪੂਰੀਆਂ ਰੀਓਪਨਿੰਗ ਪਲਾਨ ਦੇ ਲਈ ਉਹਦੀ ਫੰਡਿੰਗ ਤੇ ਉਹ ਸਾਰੀਆਂ ਚੀਜ਼ਾਂ ਨਹੀਂ ਆ ਜਾਂਦੀਆਂ ਤਾਂ ਉਨੀ ਦੇਰ ਤੱਕ ਫਿਰ ਇਹ ਜਿਹੜਾ ਖੋਲ੍ਹਣਾ ਆ ਉਹ ਠੀਕ ਨਹੀਂ ਹੋਵੇਗਾ। ਸੋ ਕਿਤੇ ਨਾ ਕਿਤੇ ਫਲੋਰੀਡਾ ਦੇ ਜਿਹੜੇ ਐਜੂਕੇਸ਼ਨ ਕਮਿਸ਼ਨਰ ਆ ਉਹਨਾਂ ਦੇ ਲਈ ਇਹ ਫੈਸਲਾ ਜਿਹੜਾ ਝਟਕੇ ਵਾਂਗੂ ਆਇਆ ਆ। ਜੀ ਸਾਡਾ ਜਿਹੜਾ ਖਬਰਾਂ ਦਾ ਸਮਾਂ ਹੈ ਉਹ ਵੀ ਸਮਾਪਤ ਹੈ। ਇੱਕ ਵਾਰੀ ਫੇਰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਪੰਜਾਬੀ ਰੇਡੀਓ ਯੂਐਸਏ ਦਾ ਚੈਨਲ ਆ ਜਿਹੜਾ ਉਸ ਨੂੰ ਸਬਸਕ੍ਰਾਈਬ ਕਰੋ। YouTube ਤੇ ਜਾ ਕੇ ਪੰਜਾਬੀ ਰੇਡੀਓ ਯੂਐਸਏ ਟਾਈਪ ਕਰਨਾ ਆ, ਕੋਈ ਉਹਦੀ ਚਾਰਜਸ ਨਹੀਂ ਹੈਗੇ, ਸੋ ਉਹਨੂੰ ਸਬਸਕ੍ਰਾਈਬ ਕਰੋ। ਸੋ ਵੱਧ ਤੋਂ ਵੱਧ ਜਿਹੜੇ ਸਾਡੇ ਪ੍ਰੋਗਰਾਮ ਹੁੰਦੇ ਆ ਉਹਨਾਂ ਨੂੰ ਤੁਸੀਂ ਕਿਸੇ ਸਮੇਂ ਵੀ ਸੁਣ ਸਕਦੇ ਆ। ਇਸੇ ਤਰ੍ਹਾਂ ਪੰਜਾਬੀ ਰੇਡੀਓ ਯੂਐਸਏ ਨੂੰ ਵੱਖ-ਵੱਖ ਸ਼ਹਿਰਾਂ ਦੇ ਵਿੱਚ AM ਰੇਡੀਓ ਸਟੇਸ਼ਨ ਤੇ FM ਰੇਡੀਓ ਸਟੇਸ਼ਨ ਤੇ ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਸੁਣ ਸਕਦੇ ਹੋ। ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ ਤੁਸੀਂ ਲਾਈਵ ਦੇਖ ਸਕਦੇ ਹੋ। ਇਸੇ ਤਰ੍ਹਾਂ ਪੰਜਾਬੀ ਰੇਡੀਓ ਯੂਐਸਏ ਨੂੰ ਦੀ ਜਿਹੜੀ ਐਪ ਆ ਉਹ ਆਈਫੋਨ ਤੇ ਐਂਡਰਾਇਡ ਦੋਨਾਂ ਦੇ ਉੱਤੇ ਜਿਹੜੀ ਆ ਤੁਸੀਂ ਜਿਹੜਾ ਵੀ ਤੁਹਾਡੇ ਕੋਲ ਫੋਨ ਹੈਗਾ ਉਹਦੇ ਤੇ ਅਪਲੋਡ ਕਰ ਸਕਦੇ ਹੋ ਜੀ। ਡਾਊਨਲੋਡ ਕਰਕੇ ਜਿਹੜਾ ਉਸ ਦੇ ਵਿੱਚ ਜਿਹੜਾ ਤੁਸੀਂ ਸੁਣ ਸਕਦੇ ਹੋ ਤੇ ਜਿਹੜੇ ਪੁਰਾਣੇ ਪ੍ਰੋਗਰਾਮ ਆ ਪੋਡਕਾਸਟ ਦੇ ਵਿੱਚ ਜਿਹੜੇ ਉਹਦੇ ਵਿੱਚ ਵੀ ਪਏ ਰਹਿੰਦੇ ਨੇ। ਤੁਸੀਂ ਉਸ ਦੇ ਜ਼ਰੀਏ ਵੀ ਜਿਹੜਾ ਜਦੋਂ ਮਰਜ਼ੀ ਜਿੱਥੇ ਮਰਜ਼ੀ ਆਪਣੀ ਸੁਵਿਧਾ ਦੇ ਮੁਤਾਬਕ ਜਿਹੜਾ ਉਸ ਨੂੰ ਤੁਸੀਂ ਉਦੋਂ ਸੁਣ ਸਕਦੇ ਹੋ। ਤੇ ਸੌਖਾ ਹੀ ਆ ਸਬਸਕ੍ਰਾਈਬ ਕਰਨ ਦੇ ਲਈ। ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਨੂੰ ਫਾਈਂਡ ਕਰਨਾ, ਗੂਗਲ ਦੇ ਉੱਤੇ ਜਾ ਕੇ ਪੰਜਾਬੀ ਰੇਡੀਓ ਯੂਐਸਏ YouTube ਸਰਚ ਕਰੋ ਜਾਂ YouTube ਦੇ ਉੱਤੇ ਜੇ ਤੁਸੀਂ ਆਲਰੇਡੀ ਹੈਗੇ ਉੱਥੇ ਜਾ ਕੇ ਪੰਜਾਬੀ ਰੇਡੀਓ ਯੂਐਸਏ ਸਰਚ ਕਰੋ ਤੇ ਵੱਖ-ਵੱਖ ਜਿਹੜੇ ਪ੍ਰੋਗਰਾਮਸ ਦੀਆਂ ਜਿਹੜੀਆਂ ਵੀਡੀਓਜ਼ ਆ ਤੁਹਾਡੇ ਸਾਹਮਣੇ ਜਿਹੜੀਆਂ ਉਹ ਆ ਜਾਣਗੀਆਂ ਤੇ ਉਸ ਨੂੰ ਸਬਸਕ੍ਰਾਈਬ ਕਰੋ। ਬੈਲ ਵਾਲੀ ਜਿਹੜੀ ਘੰਟੀ ਵਾਲੀ ਹੁੰਦੀ ਆ ਉਸ ਦੇ ਉੱਤੇ ਕਲਿੱਕ ਕਰੋ ਤਾਂ ਜੋ ਜਦੋਂ ਵੀ ਅਸੀਂ ਨਵੀਂ ਵੀਡੀਓ ਜਾਂ ਜਦੋਂ ਵੀ ਅਸੀਂ ਲਾਈਵ ਹੁੰਦੇ ਆ ਉਦੋਂ ਫਿਰ ਤੁਹਾਨੂੰ ਨਾਲ ਦੇ ਨਾਲ ਹੀ ਜਿਹੜਾ ਤੁਹਾਨੂੰ ਪਤਾ ਲੱਗ ਜਾਵੇ, ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਕੋਲ ਜਿਹੜੀ ਉਹ ਪਹੁੰਚ ਜਾਵੇਗੀ। ਅਪਡੇਟ ਅਮਰੀਕਾ ਨਹੀਂ, ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਫੇਸਬੁੱਕ YouTube ਦੇ ਉੱਤੇ ਆਪਾਂ ਦੋਨਾਂ ਥਾਵਾਂ ਤੇ ਜਿਹੜੇ ਉਹ ਅਪਲੋਡ ਕੀਤੇ ਹੋਏ ਹੈਗੇ ਆ। ਹਾਸੇ ਚਾਰੇ ਪਾਸੇ ਹੋਰ ਇੰਟਰਵਿਊਜ਼, ਸਿਹਤ ਇਮੀਗ੍ਰੇਸ਼ਨ ਵਾਲੀ ਸਿਹਤ ਸੰਭਾਲ, ਖਬਰ ਤੇ ਨਜ਼ਰ ਪ੍ਰੋਗਰਾਮ ਜਿਹੜਾ ਹੁੰਦਾ ਆ। ਸੁਸ਼ੀਲ ਦਸਾਂਝ ਹੋਣਾ ਦੀਆਂ ਖਬਰਾਂ ਦਾ ਬੁਲੇਟਿਨ ਵੀ ਜਿਹੜਾ ਉਹਦੇ ਤੇ ਉਹ ਪਾਇਆ ਜਾਂਦਾ ਹੈ। ਜਿਹੜੀਆਂ ਸਵੇਰ ਦੀਆਂ ਪੰਜਾਬ ਦੀਆਂ ਖਬਰਾਂ ਹੁੰਦੀਆਂ ਜੇ ਕਿਸੇ ਦੀਆਂ ਮਿਸ ਹੋ ਜਾਂਦੀਆਂ ਜੋ ਮੁੜ ਦੁਬਾਰਾ ਜਿਹੜਾ ਉੱਥੇ ਉਹ ਦੇਖ ਸੁਣ ਸਕਦੇ ਨੇ। ਸੋ ਇਹ ਜਿਹੜਾ ਇੱਕ ਉਪਰਾਲਾ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਨਵੇਂ ਪ੍ਰੋਗਰਾਮਾਂ ਨੂੰ ਜਿਹੜਾ ਉਸ ਦੇ ਵਿੱਚ ਐਡ ਆ ਉੱਥੇ ਕੀਤਾ ਜਾਵੇਗਾ ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਇਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470